ਆਰਗੇਨਾਈਜੇਸ਼ਨ ਦੀ ਸਿੱਖ ਬੀਬੀ ਔਰ ਜਿਨ੍ਹਾਂ ਨੂੰ ਉਹਨੇ ਥ੍ਰੈਟਨ ਕੀਤਾ ਉਹਦੇ ਬਾਰੇ ਉਹਨਾਂ ਨੇ ਕਿਹਾ ਵੀ ਉਹ ਨੈਸ਼ਨਲ ਜਥੇਬੰਦੀ ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ ਸਿਵਲ ਰਾਈਟਸ ਦੇ ਲਈ ਉਹ ਕੰਮ ਕਰਦੇ ਨੇ। ਉਹਨੇ ਜਾਣ ਬੁੱਝ ਕੇ ਕੌਨਸ਼ੀਅਸ ਡਿਸਰਿਗਾਰਡ ਕਰਦਿਆਂ ਇਸ ਕਿਸਮ ਦਾ ਥ੍ਰੈਟਨਿੰਗ ਪੋਸਚਰ ਉਹਨੇ ਲਿਆ ਕਿ ਬਈ ਉਹ ਬੇਸ਼ੱਕ ਸਟੇਟ ਆਫ ਟੈਕਸਾਸ 'ਚ ਰਹਿੰਦਾ ਹੈ ਪਰ ਉਹਨੇ ਸਟੇਟ ਆਫ ਨਿਊ ਜਰਸੀ 'ਚ ਇਸ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਜਿਹੜੇ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ, ਉਹਨੇ ਥ੍ਰੈਟ ਦਿੱਤੀਆਂ ਨੇ ਆਫ force to willfully intimidate and interfere with and attempt to intimidate and interfere with persons because of their religion and because they have been enjoying their federally protected rights to employment। ਉਹਨੇ 7 ਵੌਇਸ ਮੇਲ ਮੈਸੇजेस ਜਿਹੜੇ ਨੇ ਇਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਲਈ ਕੰਮ ਕਰਨ ਵਾਲੀ ਸਿੱਖ ਬੀਬੀ ਨੂੰ ਛੱਡੇ ਔਰ ਇਸ ਦੇ ਦੌਰਾਨ ਉਹਨੇ ਇਹ ਕਿਹਾ ਕਿ ਵੀ ਮੈਂ ਰੀਜ਼ਰ ਦੇ ਨਾਲ ਤੁਹਾਨੂੰ ਸਾਰਿਆਂ ਦੇ ਤੁਹਾਡੇ ਸਿਰ ਮੁੰਨ ਦਿਆਂਗਾ, ਤੁਹਾਨੂੰ ਇਹ ਸਬਕ ਸਿਖਾਵਾਂਗੇ, ਤੁਸੀਂ ਵੱਡੇ ਖਾਲਿਸਤਾਨੀ ਹੋ। ਥਾਲੇ ਨੂੰ ਸਿੱਖ ਧਰਮ ਦੇ ਵਿਸ਼ਵਾਸਾਂ ਬਾਰੇ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ, ਉਹਨਾਂ ਦੇ ਧਾਰਮਿਕ ਸਥਾਨਾਂ ਬਾਰੇ ਵੀ, ਕਿਉਂਕਿ ਇੱਕ ਥਾਂ ਉਹ ਨੰਦੇੜ ਹਜ਼ੂਰ ਸਾਹਿਬ ਦਾ ਜ਼ਿਕਰ ਕਰਦਾ ਕਿ ਮੈਂ ਉੱਥੇ ਗਿਆ ਹੋਇਆ, ਲੰਗਰ ਵੀ ਛਕਿਆ ਹੋਇਆ, ਪਰ ਅਸੀਂ ਮਹਾਰਾਸ਼ਟਰ ਸਾਰੇ ਸਿੱਖਾਂ ਦੇ ਸਿਰ ਮੁੰਨ ਦਿਆਂਗੇ। ਇੱਕ ਧਮਕੀ 'ਚੋਂ ਕਹਿੰਦਾ ਵੀ ਤੁਹਾਡੇ ਸਾਰੇ ਵਾਲ ਮੁੰਨ ਕੇ ਉਹਨੂੰ ਅਸੀਂ ਤ੍ਰਿਪੁਤੀ ਦੇ ਮੰਦਿਰ ਦੇ ਵਿੱਚ ਗਿਫਟ ਕਰਾਂਗੇ, ਕਿਉਂਕਿ ਤ੍ਰਿਪੁਤੀ ਦਾ ਮੰਦਿਰ ਤਮਿਲਨਾਡੂ 'ਚ ਹੈ ਜਿੱਥੇ ਜਾ ਕੇ ਹਿੰਦੂ ਆਪਣੇ ਸਿਰ ਮਨਾਉਂਦੇ ਨੇ ਅਤੇ ਉੱਥੋਂ ਫਿਰ ਬਹੁਤ ਸਾਰੇ ਵਾਲ ਜਿਹੜੇ ਨੇ ਉਹ ਈਵਨ ਬਾਹਰ ਵੀ ਐਕਸਪੋਰਟ ਕਰਦੇ ਆ ਔਰ ਦੂਜੇ ਜਿਹੜੇ ਆਰਟੀਫਿਸ਼ੀਅਲ ਔਰ ਦੂਜੇ ਹੇਅਰ ਬਣਦੇ ਨੇ ਜਾਂ ਜੋ ਵੀ ਹੈ। ਅਸੀਂ ਜਿਹੜਾ ਤੁਹਾਡੀਆਂ ਸਾਰੀਆਂ ਜਾਇਦਾਦਾਂ ਉੱਥੇ ਪੰਜਾਬ 'ਚ ਜ਼ਬਤ ਕਰਾਂਗੇ। ਮੋਦੀ ਬ੍ਰਦਰ ਮੋਦੀ ਹੈ ਔਰ ਮੇਰਾ ਰੱਬ ਹੈ ਉਹ, ਔਰ ਮੋਦੀ ਸਾਰੀਆਂ ਪ੍ਰਾਪਰਟੀਜ਼ ਸੀਜ਼ ਕਰੇਗਾ। ਫਿਰ ਸਿੱਖਾਂ ਨੂੰ ਗਾਲਾਂ ਕੱਢੀਆਂ ਤੁਸੀਂ ਖਾਲਿਸਤਾਨ ਜੇ ਬਣਾਉਣਾ ਕੈਨੇਡਾ 'ਚ ਬਣਾਓ, ਉੱਥੇ ਕੁਬੈਕ 'ਚ ਬਣਾ ਲਓ, ਔਰ ਅਸੀਂ ਜਿਹੜਾ ਵਾਈਲ ਵਾਕਿੰਗ ਅਪ ਐਂਡ ਸਲੀਪਿੰਗ ਰਾ ਏਜੰਟ ਸਾਨੂੰ ਜੋ ਤੁਹਾਨੂੰ ਜਿਹੜਾ ਉਹ ਸਬਕ ਸਿਖਾ ਰਹੇ ਨੇ, ਪਹਿਲਾਂ ਵੀ ਸਿਖਾਇਆ ਹੋਰ ਵੀ ਸਿਖਾਉਣਗੇ। I hate Pakistan, I hate Muslim, I am not Marshall, but as an Indian I love Pakistan to be crushed, but wait, India don't need war because Jews will do it eventually. Let's crush Pakistan financially. Bangladesh is making more money. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ਮਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਯੂਸਾਨੀ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇਸ਼ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TVT4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 1 ਅਗਸਤ 2024 17 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਂ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਂਟਨ ਮਿਸ਼ੀਗਨ ਤੋਂ ਸਰਦਾਰ ਜਸਵਿੰਦਰ ਸਿੰਘ ਸੰਧੂ ਜੇਰਾ ਵੱਲੋਂ। ਸੋ ਇਹ TV84 ਦੀ ਸ਼ਲਾਘਾ ਕਰਦੇ ਨੇ ਔਰ
ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਸੰਧੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਰਸੀ ਦੀ ਇੱਕ ਅਦਾਲਤ ਵਿੱਚ ਇੱਕ ਹਿੰਦੂ ਧਵੀ ਮੋਦੀ ਭਗਤ ਦੇ ਖਿਲਾਫ FBI ਵੱਲੋਂ ਇੰਡੈਕਟਮੈਂਟ ਜਿਹੜੀ ਹੈ ਫਾਈਲ ਕੀਤੀ ਗਈ ਹੈ ਔਰ ਭੂਸ਼ਣ ਆਥਿਲ ਨਾਂ ਦਾ ਇੱਕ ਹਿੰਦੂ ਧਵੀ ਪਿਛਲੇ 3 ਸਾਲਾਂ ਤੋਂ ਸਿੱਖਾਂ ਅਤੇ ਮੁਸਲਮਾਨਾਂ ਨੂੰ ਨਫ਼ਰਤ ਭਰੀਆਂ ਕਾਲਾਂ ਕਰਦਾ ਸੀ ਤੇ ਮੈਸੇਜਸ ਕਰਦਾ ਸੀ। ਸੋ 19 ਸਫ਼ਿਆਂ ਦੀ ਇੰਡੈਕਟਮੈਂਟ ਵਿੱਚ ਇਹ ਸਾਰੇ ਵੇਰਵੇ ਦਿੱਤੇ ਗਏ ਹਨ। ਅਸੀਂ FBI ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਾਂ। ਸੋ ਹੁਣ ਆਪਾਂ ਇਸ ਦੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਵਿੰਦਰ ਸਿੰਘ ਸੰਧੂ ਜਿਹੜੇ ਕੈਂਟਨ ਮਿਸ਼ੀਗਨ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰੇ ਵੀਰ ਸਾਨੂੰ ਮਿਲੇ ਜਦੋਂ ਕਿ ਅਸੀਂ ਟੋਰਾਂਟੋ ਤੋਂ ਵਾਪਸੀ ਫੇਰੀ ਤੇ ਡਿਟਰੋਇਟ, ਸਾਊਥ ਬੈਂਡ ਔਰ ਕਲਾਮਾਜ਼ੂ ਆਏ ਔਰ 2-3 ਘੰਟੇ ਦੀ ਗੁਫ਼ਤਗੂ ਵੀ ਹੋਈ। ਇਹ ਸਾਰੇ ਹੀ ਬੜੇ ਉਤਸ਼ਾਹ ਨਾਲ ਭਰੇ ਹੋਏ ਨੌਜਵਾਨ ਨੇ, ਜੀ ਕੌਮ ਲਈ ਕੁਝ ਕਰਨਾ ਚਾਹੁੰਦੇ ਨੇ, ਸਟਰਗਲਿੰਗ ਵੀ ਨੇ ਕਿਉਂਕਿ ਬਹੁਤ ਸਾਰੇ ਪਹਿਲੀ ਜਨਰੇਸ਼ਨ ਹੈ ਜਿਹੜਾ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਇਮੀਗ੍ਰੇਸ਼ਨ ਤੋਂ ਲੈ ਕੇ ਫਿਰ ਕਾਰੋਬਾਰੀ, ਫਿਰ ਜਿਹੜੇ ਟਰੱਕਿੰਗ ਬਿਜ਼ਨਸ ਜਾਂ ਟੈਕਸੀ ਬਿਜ਼ਨਸ ਵੀ ਨੇ ਉਹਦੇ 'ਚ ਅਪਸ ਐਂਡ ਡਾਊਨਸ ਵੀ ਹੁੰਦੀਆਂ। ਪਰ ਮੈਨੂੰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਵੀ ਬੇਸ਼ੱਕ ਵੱਡੇ ਵੱਡੇ ਮੇਲਿਆਂ 'ਤੇ ਜਾਂ ਵੱਡੇ ਵੱਡੇ ਹੋਰ ਇਕੱਠਾਂ 'ਚ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ, ਬਹੁਤ ਵਾਰ ਉਹ ਵੀ ਇੱਕ ਸ਼ੋਅ ਆਫ ਸਟਰੈਂਥ ਹੁੰਦਾ, ਪਰ ਅਲਟੀਮੇਟਲੀ ਇਹ ਜਿਹੜੇ ਕਮਿਟਡ ਨੌਜਵਾਨ ਨੇ ਜਾਂ ਕਮਿਟਡ ਸਾਡੇ ਵੀਰ ਨੇ ਉਹਨਾਂ ਦੀ ਬਦੌਲਤ ਹੀ ਜਿੰਨਾ ਕੁ ਕੁਛ ਥੋੜ੍ਹਾ ਬਹੁਤ ਕੰਮ ਕੌਮੀ ਆਜ਼ਾਦੀ ਦਾ ਉਹ ਮੀਡੀਆ ਰਾਹੀਂ ਹੋਏ ਜਾਂ ਵੈਸੇ ਜਿਹੜੇ ਕੋਈ ਐਕਟਿਵਿਸਟ ਕੰਮ ਕਰਦੇ ਨੇ, ਇਹਨਾਂ ਵੀਰਾਂ ਦੀ ਮਦਦ ਤੋਂ ਬਿਨਾਂ ਕੁਝ ਸੰਭਵ ਨਹੀਂ ਹੋ ਸਕਦਾ। ਹਾਲਾਂ ਬਹੁਤ ਵਾਰ ਸਾਨੂੰ ਅੱਛੀਆਂ ਪਲਾਨਸ ਬਣਾ ਕੇ ਦੇਣ ਵਾਲੇ ਵੀ ਕਹਿਣਗੇ ਕਿ ਜੀ ਆਪਣੀ ਕੌਮ 'ਚ ਇੰਨੀ ਸਾਡੀ ਆਬਾਦੀ ਹੈ, ਜੇ ਮਿਲੀਅਨ ਸਿੱਖ ਅਮਰੀਕਾ 'ਚ ਹੈ, $1 ਵੀ ਹਰ ਸਿੱਖ ਦੇ ਤੇ 10 ਲੱਖ ਤੇ ਹੀ ਹੋ ਗਿਆ। ਮੈਂ ਕਿਹਾ ਜੀ ਇਹ ਤੁਸੀਂ ਕਾਗਜ਼ ਤੇ ਲਿਖ ਕੇ ਉਹਨੂੰ ਜਮ੍ਹਾਂ ਨਫੀ ਕਰੀ ਜਾਓ, ਲੈ ਦੇ ਕੇ ਹਰ ਸ਼ਹਿਰ 'ਚੋਂ ਵੀ ਹਰ ਥਾਂ ਤੋਂ ਵੀ ਉਹ ਗਿਣਤੀ ਦੇ ਹੀ ਹੁੰਦੇ ਨੇ। ਔਰ ਫਿਰ ਦੁਕਾਨ ਤੇ ਹੁੰਦਾ ਹੈ ਕਿ ਵੀ ਜਦੋਂ ਹਿਊਮੈਨੀਟੇਰੀਅਨ ਆਰਗੇਨਾਈਜੇਸ਼ਨ ਸ਼ੁਰੂ ਹੋਈਆਂ ਜਿਹੜੀਆਂ ਕੰਮ ਕਰਦੀਆਂ ਨੇ ਸਰਬੱਤ ਦੇ ਭਲੇ ਦਾ ਔਰ ਦੂਸਰਾ, ਤੇ ਉਦੋਂ ਇੱਕ ਥਾਟ ਇਹ ਸੀ ਵੀ ਚਲੋ ਜਿਹਨੂੰ ਇਹ ਹਾਰਡ ਕੋਰ ਕਹਿੰਦੇ ਨੇ ਵੀ ਖਾਲਿਸਤਾਨ ਲਈ ਤਾਂ ਉਹੀ ਦਿੰਦਾ ਹੈ ਜਿਹੜਾ ਬਿਲਕੁਲ ਲੱਕ ਬੰਨ੍ਹ ਕੇ ਤੁਰਿਆ, ਦੂਸਰਿਆਂ ਦੇ ਲਈ ਜਿਹੜਾ ਵੱਡਾ ਵਪਾਰੀ ਤਬਕਾ ਹੈ ਜਾਂ ਕਾਰੋਬਾਰੀ ਲੋਕ ਨੇ ਉਹ ਇਸ ਪਾਸੇ ਨਹੀਂ ਦਿੰਦੇ। ਤੇ ਇਹ ਹੈ ਕਿ ਵੀ ਉਹ ਘੱਟੋ ਘੱਟ ਦੂਸਰੇ ਪਾਸੇ ਦੇ ਦੇਣਗੇ ਤੇ ਘੱਟੋ ਘੱਟ ਉਹ ਵੀ ਇੱਕ ਸੌਫਟ ਪਾਵਰ ਸਿੱਖਾਂ ਦੀ ਬਿਲਟ ਹੁੰਦੀ ਹੈ। ਪਰ ਇਹ ਉਹਨਾਂ ਜਥੇਬੰਦੀਆਂ ਦੇ ਐਕਟਿਵਿਸਟ ਦਾ ਹੀ ਫਰਦਰ ਕਨਕਲੂਜਨ ਹੈ ਕਿ ਜੀ ਲੈ ਦੇ ਕੇ ਉਹੀ ਪਰਿਵਾਰ ਜਾਂ ਉਹੀ ਘਰਾਨੇ ਜਿਹੜੇ ਪੰਥ ਲਈ ਇੱਧਰ ਦਿੰਦੇ ਨੇ ਸਾਨੂੰ ਵੀ ਉਹੀ ਦਿੰਦੇ ਨੇ। ਸੋ ਮਤਲਬ ਇਹ ਹੁੰਦਾ ਹੈ ਕਿ ਉਹ ਚੁੰਡੇ ਵੀ ਉਹੀ ਜਾਂਦੇ ਨੇ ਤੇ ਦੂਸਰਿਆਂ ਤੋਂ ਜਿਨ੍ਹਾਂ ਤੋਂ ਇਹ ਹੁੰਦਾ ਹੈ ਕਿ ਜੀ ਇਹ ਚਲੋ ਇਹਨਾਂ ਨੇ ਪੋਲੀਟੀਕਲ ਕਾਜ਼ ਨੂੰ ਨਹੀਂ ਦੇਣਾ, ਇਹ ਕੋਈ ਹੋਰ ਹਿਊਮੈਨੀਟੇਰੀਅਨ ਕਿਤੇ ਹੜ੍ਹ ਆ ਗਏ, ਕਿਤੇ ਲੰਗਰ ਲੱਗਾ ਜਾਂ ਨਾ, ਇਹ ਪਤਾ ਨਹੀਂ ਰੱਬ ਦੀ ਕੋਈ ਮਾਰ ਵਗਦੀ ਹੈ ਵੀ ਜਦੋਂ ਜਿਹਦੇ ਕੋਲ 4 ਛਿੱਲੜ ਆ ਜਾਂਦੇ ਨੇ ਉਸ ਦਾ ਉਹ ਠੀਕ ਹੈ। ਇਹ ਕਿਉਂਕਿ ਗੁਰਬਾਣੀ ਨੂੰ ਅਸੀਂ ਜੇ ਸੱਚ ਕਰਕੇ ਆਪਣੇ ਜੀਵਨ ਦੇ ਵਿੱਚ ਅਪਣਾਇਆ ਹੋਏ ਤਾਂ ਸਾਨੂੰ ਫਿਰ ਸ਼ਿਕਾਇਤ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਗੁਰਬਾਣੀ ਦਾ ਹੀ ਇਹ ਫੈਸਲਾ ਹੈ ਕਿ ਸਹਿਸ ਖਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਕਿ ਵੀ ਜਿਹੜੇ ਇਸ ਦੌੜ 'ਚ ਸ਼ਾਮਲ ਹੋ ਜਾਂਦੇ ਨੇ, 1000 ਵਾਲਾ ਲੱਖ ਲਈ ਦੌੜਦਾ, ਲੱਖ ਵਾਲਾ 10 ਲੱਖ ਲਈ ਦੌੜਦਾ, ਉਹ ਫਿਰ ਮਿਲੀਅਨ ਬਿਲੀਅਨ, ਇਹਦੇ 'ਚ ਕੋਈ ਵੀ ਇਸ ਦੌੜ ਦੇ ਵਿੱਚ ਜਿੱਤਿਆ ਨਹੀਂ ਹੈ। ਔਰ ਇਹਦੇ ਬਾਵਜੂਦ ਕਿ ਅਲਟੀਮੇਟ ਜਿਹੜੀ ਟਰੂਥ ਹੈ, ਜਦੋਂ ਅਸੀਂ ਇਹ ਵੀ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ ਫਰਮਾਨ ਕਿ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ, ਕਿ ਇਹ ਮੁਕਾਮੇ ਫਾਨੀ ਹੁੰਦਾ ਨਾਸ ਹੋਣ ਵਾਲਾ, ਖਤਮ ਹੋਣ ਵਾਲਾ। ਇਹ ਦੁਨੀਆ ਇਹ ਪੱਕਾ ਮੁਕਾਮ ਨਹੀਂ ਹੈ, ਇਹ ਸਰਾਂ ਵਾਂਗ ਹੈ। ਜਿਵੇਂ ਕੋਈ ਰਾਤ ਆਇਆ ਮੁਸਾਫਰ ਅਗਲੇ ਦਿਨ ਤੁਰ ਗਿਆ,
ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਇਹ ਕਿਹਾ ਆਪਣੇ ਮਨ ਨੂੰ ਕਿ ਵੀ ਤਹਿਕੀਕ ਕਰ, ਇਸ ਦੇ ਉੱਤੇ ਯਕੀਨ ਕਰ ਕਿ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੀਚ ਨਾਦਾਨੀ, ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਅਜ਼ਰਾਇਲ ਨੇ ਫੜੇ ਹੋਏ ਨੇ। ਇਹ ਦਿਲ ਅਜੇ ਵੀ ਤੂੰ ਨਾਦਾਨ ਹੈ, ਤੈਨੂੰ ਸਮਝ ਨਹੀਂ ਆ ਰਿਹਾ ਵੀ ਹਰ ਇੱਕ ਦੇ ਸਿਰ ਦੇ ਉੱਤੇ ਮੌਤ ਮੰਡਰਾ ਰਹੀ ਹੈ। ਲੇਕਿਨ ਇਹਦੇ ਬਾਵਜੂਦ ਜਿੰਨਾ ਕੋ ਦਾਇਰਾਕਾਰ ਹੁੰਦਾ ਹੈ, ਅਸੀਂ ਵੀ ਉਸ ਦਾ ਹੀ ਹਿੱਸਾ ਹੈ। ਜਦੋਂ ਵਿਦਨ ਅਸੀਂ ਹੁੰਦੇ ਹਾਂ, ਕੋਈ ਸ਼ਰਧਾਂਜਲੀ ਚੱਲ ਰਹੀ ਹੁੰਦੀ ਹੈ, ਅੰਤਮ ਕੀਰਤਨ, ਅਸਾਂ ਵੀ ਉੱਥੇ ਜਾਣਾ, ਬੜੇ ਅੱਖਾਂ 'ਚੋਂ ਸਾਡੇ ਨੀਰ ਵਗ ਰਿਹਾ ਹੁੰਦਾ ਹੈ, ਤੇ ਬਾਹਰ ਆ ਕੇ ਉਹੀ ਸਾਡਾ ਵਿਰੋਧ, ਕੌਣ ਸਾਡਾ ਆਪਣਾ ਹੈ, ਕੌਣ ਸਪੋਰਟਰ ਹੈ, ਕੌਣ ਵਿਰੋਧ ਕਰ ਰਿਹਾ ਹੈ, ਕਿਹਦਾ ਕੀ, ਉਹੀ ਦੌੜ ਫਿਰ ਸ਼ੁਰੂ ਹੋ ਜਾਂਦੀ। ਸੋ ਮੈਂ ਇਹਨਾਂ ਹਾਲਾਂ ਕੁਛ ਦਾ ਹੁੰਦਾ ਹੈ ਕਿ ਜੀ ਜਸ ਤੁਸੀਂ ਨਾਂ ਲੈ ਦਿਆ ਕਰੋ ਤੇ ਬਾਕੀ ਬਹੁਤਾ ਕਿਸੇ ਨੂੰ ਨਾ ਕਰਿਆ ਕਰੋ। ਤੇ ਮੈਨੂੰ ਇਹ ਹੁੰਦਾ ਕਿ ਵੀ ਜੇ ਕੋਈ ਆਲ ਦਾ ਵੇ ਆਊਟ ਆਪਣਾ ਕੰਟਰੀਬਿਊਸ਼ਨ ਦੇ ਲਈ ਕਿਤੇ ਨਾ ਕਿਤੇ ਉਹ ਅੱਗੇ ਨਿਕਲਦਾ ਹੈ, ਅੱਗੇ ਆਉਂਦਾ ਹੈ, ਤੇ ਸਾਡਾ ਵੀ ਇਹ ਫਰਜ਼ ਬਣਦਾ ਵੀ ਅਸੀਂ ਉਸ ਨੂੰ ਘੱਟੋ ਘੱਟ ਤਸਲੀਮ ਤਾਂ ਕਰੀਏ, ਰੈਕਗਨਾਈਜ਼ ਤਾਂ ਕਰੀਏ। ਸੋ ਅਸੀਂ ਵੀਰ ਜਸਵਿੰਦਰ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ। ਜਿਵੇਂ ਕੱਲ੍ਹ ਜਦੋਂ ਅਸੀਂ ਵੇਰਵੇ ਨਾਲ ਗੱਲ ਕੀਤੀ ਔਰ ਬਲੂਮਬਰਗ ਦੀ ਸਟੋਰੀ ਜਿਹੜੀ ਆਲਰੇਡੀ ਬਲੂਮਬਰਗ 'ਚ ਤਾਂ ਛਪੀ ਸੀ, ਉਸ ਨੂੰ ਅਸੀਂ ਆਪਣੀ ਆਡੀਅנס ਦੇ ਲਈ, ਆਪਣੀ ਵਿਊਅਰਸ਼ਿਪ ਦੇ ਲਈ ਵੀ ਕਿ ਭਾਈ ਇਹ ਸੈਕੰਡ ਵਾਕਿਆ ਹੁਣ ਪ੍ਰੂਵ ਹੋਇਆ ਕਿ ਕੈਨੇਡਾ ਦੇ ਵਿੱਚ ਸਿਰਫ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੀ ਨਹੀਂ ਹੋਇਆ, ਇਹਦੇ ਬਾਵਜੂਦ ਕਿ ਜਸਟਿਨ ਟਰੂਡੋ ਨੇ 3 ਮਹੀਨੇ ਬਾਅਦ ਇਸ ਦੇ ਲਈ ਇੰਡੀਅਨ ਗਵਰਨਮੈਂਟ ਨੂੰ ਸਿੱਧਾ ਜ਼ਿੰਮੇਵਾਰ ਦੱਸਿਆ। ਪਰ ਇਹਦੇ ਬਾਵਜੂਦ ਨਵੰਬਰ 3-4 ਦੇ ਵਿਚਕਾਰ ਜਦੋਂ ਕਿ ਸੰਤੋਖ ਸਿੰਘ ਖੇਲਾ ਜਿਹੜੇ ਪੁਰਾਣੇ ਖਾਲਿਸਤਾਨੀ ਐਕਟਿਵਿਸਟ ਨੇ, ਉਹਨਾਂ ਦੇ ਬੇਟੇ ਦਾ ਵਿਆਹ ਬਰੈਂਪਟਨ ਟੋਰਾਂਟੋ 'ਚ ਸੀ ਜੀ, ਰੋਸ 'ਚ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਵੀ ਸ਼ਮੂਲੀਅਤ ਕਰਨੀ ਸੀ ਕਿ ਕਿਵੇਂ ਐਨ ਮੌਕੇ ਦੇ ਉੱਤੇ ਇੱਕ ਰਾਤ ਪਹਿਲਾਂ 5 ਜਿਹੜੇ ਗਨਮੈਨ ਨੇ, ਉਹ ਕਾਤਲ ਪਹਾੜੇ ਦੇ, ਉਹ ਕੈਨੇਡੀਅਨ ਪੁਲਿਸ ਨੇ ਫੜੇ ਔਰ ਬਲੂਮਬਰਗ ਨੇ ਇਨਕਸ਼ਾਫ ਕੀਤਾ ਕਿ ਇਹ ਜਿਹੜਾ ਪੋਸੀਬਲ ਟਾਰਗੇਟ ਸੀ ਉਹ ਗੁਰਪਤਵੰਤ ਸਿੰਘ ਪੰਨੂ ਸੀ। ਹਾਲਾਂ ਅਸੀਂ ਇਸ ਨੂੰ ਦੇਖਦੇ ਹਾਂ ਵੀ ਜਿਸ ਲੈਵਲ ਦੇ ਉੱਤੇ ਇਹ ਇੰਨੇ ਸ਼ੂਟਰ ਉਹਨਾਂ ਨੇ ਜਾਂ ਇੰਨੇ ਕਿਲਰ ਰੱਖੇ ਹੋਏ ਸੀ, ਔਰ ਜੇ ਵਿਆਹ ਦੇ ਮੌਕੇ ਦੇ ਉੱਤੇ ਜਿੱਥੇ ਆਲਰੇਡੀ ਬਹੁਤ ਸਾਰੇ, ਕਿਉਂਕਿ ਸੰਤੋਖ ਸਿੰਘ ਖੇਲਾ ਬਹੁਤ ਪੁਰਾਣੇ ਐਕਟਿਵਿਸਟ ਨੇ 80s ਦੇ ਜੀ, ਔਰ ਪ੍ਰੋਮੀਨੈਂਟ ਸਾਰੇ ਪਾਸਿਓਂ ਲੋਕ ਆਏ ਹੋਏ ਸੀ, ਖਾਲਿਸਤਾਨ ਦੇ ਹਮਾਇਤੀ, ਅਲਟੀਮੇਟਲੀ ਬਰਾਦਰੀ ਤਾਂ ਉਹੀ ਬਣ ਜਾਂਦੀ ਹੈ ਜਿਹੜੀ ਇਸ ਪਾਸੇ ਤੁਰੀ ਹੋਈ ਹੈ। ਤੇ ਇਹ ਕਿਸ ਲੈਵਲ ਦਾ ਖੂਨ ਖਰਾਬਾ ਉਹਨਾਂ ਨੇ ਪਲਾਨ ਕੀਤਾ ਹੋਇਆ ਸੀ। ਸੋ ਅਸੀਂ ਤਾਰੀਫ ਕੀਤੀ ਸੀ ਕਿ ਵੀ ਜਿੱਥੇ FBI ਦੀ ਮੁਸਤੈਦੀ ਨੇ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਜੂਨ ਮਹੀਨੇ ਦੇ ਵਿੱਚ ਜੋ ਇੱਥੇ ਨਿਊਯਾਰਕ ਦੇ ਵਿੱਚ ਕਰਨਾ ਚਾਹੁੰਦੇ ਸੀ, ਉਸ ਨੂੰ ਫਾਈਲ ਕੀਤਾ, ਨਾਕਾਮ ਕੀਤਾ। ਉੱਥੇ ਕੈਨੇਡਾ ਦੀਆਂ ਏਜੰਸੀਆਂ ਨੇ ਵੀ ਪਹਿਲਾਂ, ਭਾਵੇਂ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਅਮਰੀਕਨ ਸਿਸਟਮ ਨੇ ਉਹਨਾਂ ਨੂੰ ਜਿਹੜਾ ਵਾਰਨ ਵੀ ਕੀਤਾ, ਉਹਨਾਂ ਨੇ ਵੀ ਡਿਊਟੀ ਟੂ ਵਾਰਨ ਦੇ ਥੱਲੇ ਹਰਦੀਪ ਸਿੰਘ ਨਿੱਜਰ ਔਰ ਹੋਰਨਾਂ ਨੂੰ ਜਿਹੜਾ ਅਲਰਟ ਕੀਤਾ, ਪਰ ਅਫਸੋਸ ਕਿ ਉਹ ਪ੍ਰੋਟੈਕਸ਼ਨ ਨਹੀਂ ਦੇ ਪਾਏ। ਲੇਕਿਨ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਕਾਰਵਾਈ ਜਿਹੜੀ ਹੈ ਉਹ ਕਾਬਲੇ ਤਾਰੀਫ ਹੈ। ਪਰ ਅੱਜ ਅਸੀਂ ਸਮਝਦੇ ਹਾਂ ਵੀ FBI ਨੇ ਇੱਕ ਹੋਰ ਕਾਬਲੇ ਤਾਰੀਫ ਐਕਟ ਕੀਤਾ। ਹਾਲਾਂ ਇਸ ਬਾਰੇ ਖਬਰ ਤਾਂ ਡਾਲਸ ਟੈਕਸਾਸ ਦੇ ਹਵਾਲੇ ਨਾਲ ਕੁਝ ਮਹੀਨੇ ਪਹਿਲਾਂ ਲੱਗੀ ਸੀ ਔਰ ਉਸ ਦਾ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਇੱਕ ਭੂਸ਼ਣ ਆਥਲੇ ਨਾਂ ਦਾ ਹਿੰਦੂ ਜਿਹੜਾ ਰਹਿੰਦਾ ਹੈ ਟੈਕਸਾਸ ਦੇ ਵਿੱਚ ਹੈ, ਔਰ ਉੱਥੇ ਉਹਨੂੰ ਫੜ ਕੇ ਚਾਰਜ ਕੀਤਾ ਗਿਆ ਸੀ। ਪਰ ਕਿਉਂਕਿ ਜਦੋਂ ਤੁਸੀਂ ਕਿਸੇ ਸਟੇਟ 'ਚ ਬੈਠ ਕੇ ਕਿਸੇ ਹੋਰ ਸਟੇਟ ਦੇ ਨਿਵਾਸੀ ਨੂੰ ਵੀ ਤੁਸੀਂ ਥ੍ਰੈਟ ਕਰਦੇ ਹੋ, ਥ੍ਰੈਟ ਟੂ ਕਿਲ ਹੈ ਜਾਂ ਇੰਟੀਮੀਡੇਸ਼ਨ ਹੈ, ਜਾਂ ਉਹਦੇ ਧਰਮ ਜਾਂ ਉਸ ਦੇ ਜਿਹੜਾ ਜੈਂਡਰ ਜਾਂ ਉਸ ਦੀ ਨੈਸ਼ਨੈਲਿਟੀ ਜਾਂ ਉਸ ਦੇ ਰੇਸ ਦੇ ਉੱਤੇ ਜਿਹੜਾ ਉਹ ਨਾ ਪੱਕੀ ਕਮੈਂਟ ਕਰਦੇ ਹੋ, ਤੇ ਫਿਰ ਕਿਉਂਕਿ ਲਾਅ ਐਂਡ ਆਰਡਰ ਇੱਕ ਤਾਂ ਫੈਡਰਲ ਕ੍ਰਾਈਮ ਤਾਂ ਹੁੰਦੇ ਹੀ ਨੇ ਜਿਹੜੇ ਫੈਡਰਲ ਲੈਵਲ ਦੇ ਨੇ ਜਿਹਦੇ 'ਚ FBI ਇਨਵੋਲਵ ਹੁੰਦੀ ਹੈ, ਪਰ ਇਹ ਫਿਰ ਜਿੱਥੇ ਜਿਹੜਾ ਬੈਠਾ ਹੋਏ ਜਿਹਦੇ ਖਿਲਾਫ ਉੱਥੇ ਵੀ ਉਸ ਨੂੰ ਚਾਰਜ ਕੀਤਾ ਜਾਂਦਾ ਹੈ। ਸੋ ਅੱਜ ਸਾਡੇ ਕੋਲ ਇੱਕ ਪੂਰਾ ਵੇਰਵਾ ਹੈ, ਆਲਮੋਸਟ 19 ਪੇਜ ਦੀ ਇੰਡਾਈਟਮੈਂਟ
ਜਿਹੜੀ ਇਸ ਭੂਸ਼ਣ ਆਥਲੇ ਦੇ ਖਿਲਾਫ ਨਿਊ ਜਰਸੀ ਦੇ ਕੋਰਟ ਦੇ ਵਿੱਚ ਫਾਈਲ ਕੀਤੀ ਗਈ ਜੀ ਔਰ ਇਸ ਨੂੰ ਜਿਹੜਾ ਹੈ ਕੰਪਲੇਨੈਂਟ ਜਿਹੜੇ ਫਾਈਲ ਕਰਨ ਵਾਲੀ FBI ਸਪੈਸ਼ਲ ਏਜੰਟ ਹੈ ਪੌਲੀਨ ਪੋਗਰੋ ਜ਼ੈਲੈਸਕੀ, ਇਹ ਉਹਨਾਂ ਦਾ ਟਾਈਟਲ ਔਰ ਨਾਂ ਹੈ। ਜੀ ਔਰ ਇਸ ਦੇ ਉੱਤੇ ਜੱਜ ਦੇ ਵੀ ਦਸਤਖਤ ਨੇ ਜਿਹਨੇ ਜਿਸ ਦੇ ਕੋਰਟ 'ਚ ਫਾਈਲ ਕੀਤੀ ਗਈ। ਫਾਈਲ ਤਾਂ ਇਹ 6 ਜੂਨ 4 ਜੂਨ 6ਵਾਂ ਮਹੀਨਾ 4 ਜੂਨ ਦੀ ਹੈ, ਲੇਕਿਨ ਇਸ ਦੀ ਖਬਰ ਔਰ ਇਸ ਦੀ ਕਾਪੀ ਹੁਣ ਅਵੇਲੇਬਲ ਹੈ ਔਰ ਅਸੀਂ ਇਸ ਨੂੰ ਡਿਸਕਸ ਕਰਾਂਗੇ। ਔਰ ਇਹ ਇਸ ਲਈ ਵੀ ਜ਼ਰੂਰੀ ਹੈ ਦੇਖਣਾ ਕਿਉਂਕਿ ਇਹ ਜਿਹੜਾ ਭੂਸ਼ਣ ਆਥੇਲ ਜਿਹੜਾ ਆਪਣੀ ਉਹਨਾਂ ਵਾਇਸ ਮੇਲ ਮੈਸੇजेस ਦੇ ਵਿੱਚ ਔਰ ਈਮੇਲਸ ਦੇ ਵਿੱਚ ਆਪਣੇ ਆਪ ਨੂੰ ਮਹਾਰਾਸ਼ਟਰ ਨਾਲ ਸੰਬੰਧਿਤ ਮਰਾਠਾ ਦੱਸ ਕੇ ਜੋ ਕੁਛ ਉਹ ਕਰ ਰਿਹਾ ਉਹਦੇ 'ਚ ਦੋ ਕਿਉਂਕਿ ਜਿਹੜਾ ਸਿੱਖਾਂ ਨਾਲ ਸੰਬੰਧਿਤ ਸੈਕਸ਼ਨ ਹੈ ਉਹ ਉਸ ਦੀਆਂ ਹੇਟ ਮੇਲਸ ਜਾਂ ਉਹਨਾਂ ਦੇ ਥ੍ਰੈਟਨਿੰਗ ਜਿਹੜੀ ਵਾਇਸ ਮੇਲ ਇੱਕ ਸਿੱਖ ਆਰਗੇਨਾਈਜੇਸ਼ਨ ਜਿਹਦਾ ਨਾਂ ਨਹੀਂ ਦਿੱਤਾ ਗਿਆ ਇਸ ਲਈ ਅਸੀਂ ਵੀ ਪ੍ਰੋਬ ਨਹੀਂ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੀ ਇੱਕ ਬੀਬੀ ਐਕਟਿਵਿਸਟ ਨੂੰ 17 ਸਤੰਬਰ 2022 ਨੂੰ ਜਿਹੜੀ ਹੈ ਥ੍ਰੈਟਨਿੰਗ ਵਾਇਸ ਕਾਲ ਆਉਂਦੀ ਹੈ। ਪਹਿਲਾਂ ਉਹ 2 ਵਾਰੀ ਕਾਲ ਕਰਦਾ, ਉਹ ਨਹੀਂ ਚੁੱਕਦੀ ਔਰ ਫਿਰ ਉਹ ਧਮਕੀਆਂ ਵਾਲੀਆਂ ਮੈਸੇਜ ਛੱਡਦਾ। ਉਹ ਮੈਸੇਜ ਫਿਰ ਜਦੋਂ FBI ਕਿਸੇ 'ਚ ਇਨਵੋਲਵ ਹੁੰਦੀ ਹੈ ਉਹ ਸਾਰੇ ਰਿਟਰੀਵ ਕਰ ਲਏ ਜਾਂਦੇ ਨੇ। 17 ਤੋਂ 22 ਸਤੰਬਰ 2022 ਤੱਕ ਇਹ ਅਸੀਂ 2 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਕਿ ਵੀ ਇਹ ਆਲਮੋਸਟ 6-7 ਮੈਸੇਜ ਨੇ ਜਿਨ੍ਹਾਂ ਤੇ ਬੇਸਡ ਫਿਰ ਇੰਡਾਇਕਟਮੈਂਟ ਦਾ ਕੇਸ ਬਣਾਇਆ। ਔਰ ਫਿਰ ਜਿਹੜਾ ਲੇਟੈਸਟ ਹੈ ਕੱਲਾ ਉਹੀ ਨਹੀਂ, ਫਿਰ ਉਹਦੇ ਹਸਬੈਂਡ ਨੂੰ ਵੀ ਥ੍ਰੈਟ। ਔਰ ਫਿਰ 22 ਮਾਰਚ 2024 ਨੂੰ ਅਗੇਨ ਜਿਹੜਾ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ ਜਿਸ ਦੀ ਪੂਰੀ ਜਿਹੜੀ ਹੈ ਡੀਟੇਲ ਕਿ ਮੈਸੇਜ ਕੀ ਕਿਹਾ ਗਿਆ ਵਾਇਸ ਮੇਲ 'ਚ ਉਹ ਇਸ ਇੰਡਾਇਕਟਮੈਂਟ 'ਚ ਉਹ ਖੌਫਜ਼ਦਾ ਕਰਨ ਵਾਲੀ ਹੈ। ਮੈਂ ਸਾਰਾ ਨਹੀਂ ਪੜ੍ਹ ਪਾਵਾਂਗਾ ਲੇਕਿਨ ਇਸ ਤੋਂ ਪਹਿਲਾਂ ਜਦੋਂ ਫਿਰ ਇਸ ਕਿਸਮ ਦੇ ਕਿਸੇ ਕ੍ਰਿਮੀਨਲ ਨੂੰ ਜਾਂ ਕਿਸੇ ਹੀਟ ਮੌਂਗਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਦਾ ਫਿਰ ਪਿਛਲਾ ਰਿਕਾਰਡ ਵੀ ਕੱਢਦੇ ਨੇ। ਇਹ ਭੂਸ਼ਣ ਆਥਲੇ ਨਾਂ ਦਾ ਬੰਦਾ ਜਿਹੜਾ ਪਹਿਲਾਂ ਇੱਕ ਹੋਰ ਕੰਪਨੀ ਲਈ ਕੰਮ ਕਰਦਾ ਸੀ ਔਰ ਉਹਦੀ ਕੰਪਨੀ 'ਚ ਇੱਕ ਮੁਸਲਮਾਨ ਕੁਲੀਗ ਜਿਹਦੇ ਨਾਲ ਉਹਦੇ ਪਹਿਲਾਂ ਚੰਗੇ ਸਬੰਧ ਸੀ, ਪਰ ਫਿਰ 6 ਨਵੰਬਰ 2021 ਤੋਂ 7 ਨਵੰਬਰ 2021 ਤੱਕ ਉਹਨੂੰ ਵੀ ਥ੍ਰੈਟ ਕਰਕੇ ਜੋ ਉਹਨੇ ਨਫ਼ਰਤ ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਕਹੀ ਉਹ ਵੀ ਇਸ ਚਾਰਜ ਸ਼ੀਟ ਦਾ ਹਿੱਸਾ ਹੈ। ਸੋ ਇਹ ਜਿਹੜੀ ਹੈ ਇਹ 2021 ਦਾ ਘਟਨਾਕ੍ਰਮ ਹੈ ਜਿਹੜਾ ਸਿੱਖ ਜਥੇਬੰਦੀ ਨਾਲ ਸੰਬੰਧਿਤ ਉਹਦਾ ਧਮਕੀਆਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੁੰਦਾ ਹੈ ਉਹ ਸਤੰਬਰ 17 ਤੋਂ ਸਤੰਬਰ 22 ਤੱਕ ਨੇ 6-7 ਵਾਇਸ ਮੇਲ ਔਰ ਫਿਰ 22 ਮਾਰਚ 2024 ਨੂੰ ਇਹ ਜਿਹੜਾ ਬੜੀ ਹੋਰ ਵੀ ਡੀਟੇਲ ਦੇ ਵਿੱਚ ਹੈ। ਔਰ ਇਸ ਦੇ ਉੱਤੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਜਿਹੜੀ ਹੈ ਉਹ ਟਵੀਟ ਵੀ ਹੈ ਜਿਹਨੂੰ ਐਕਸ ਕਹਿੰਦੇ ਨੇ। ਉਹਨਾਂ ਨੇ ਕਿਹਾ ਕਿ ਵੀ ਮੋਦੀ ਦੇ ਵਾਇਲੈਂਟ ਹਿੰਦੂਤਵਾ ਆਈਡੀਓਲੋਜੀ ਦਾ ਇੱਕ ਚੇਲਾ ਗ੍ਰਿਫਤਾਰ ਹੋਇਆ, ਉਹਨੂੰ ਇੰਡਾਇਕਟ ਕੀਤਾ ਨਿਊ ਜਰਸੀ 'ਚ ਕਿ ਉਹਨੇ ਸਿੱਖਾਂ ਨੂੰ ਥ੍ਰੈਟਨ ਕੀਤਾ ਉਹਨਾਂ ਦੇ ਧਾਰਮਿਕ ਔਰ ਸਿਆਸੀ ਵਿਸ਼ਵਾਸਾਂ ਕਰਕੇ ਕਿਉਂਕਿ ਉਹਦੇ 'ਚ ਉਹ ਖਾਲਿਸਤਾਨ ਲਫ਼ਜ਼ ਦੇ ਲਈ ਵੀ ਬੜੀ ਨਫ਼ਰਤ ਦਾ ਇਜ਼ਹਾਰ ਕਰਦਾ ਹੈ, ਸਿੱਖਾਂ ਦੇ ਕੇਸਾਂ ਲਈ, ਸਿੱਖਾਂ ਦੀਆਂ ਦਾੜੀਆਂ ਲਈ ਔਰ ਬਹੁਤ ਅਪਮਾਨਜਨਕ ਉਸ ਦੀ ਜ਼ਬਾਨ ਹੈ। ਔਰ ਇਹ ਵੀ ਜਦੋਂ ਅਸੀਂ ਇਹ ਸਾਰੇ ਨੂੰ ਦੇਖਦੇ ਹਾਂ ਮੈਂ ਇਸ ਦਾ ਟੱਚ ਬੇਸ ਤਾਂ ਕਰ ਲਿਆ ਲੇਕਿਨ ਇਸ 'ਚ ਜਿਹੜੀ ਇੰਡਾਇਕਟਮੈਂਟ ਹੈ ਉਸ ਦਾ ਹਿੱਸਾ ਇਹ ਹੁੰਦਾ ਹੈ ਕਿ ਉਹਦੇ 'ਚ ਉਹਨਾਂ ਨੇ ਜਿਹੜੀਆਂ ਅਟੈਚਮੈਂਟਸ A ਔਰ 2 ਕਾਊਂਟਸ ਦੇ ਉੱਤੇ ਅੱਡ ਕਾਊਂਟ 1 ਕਾਊਂਟ 2 ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਨੇ ਇੱਕ ਸਿੱਖ ਔਰਤ ਔਰ ਉਸ ਦੇ ਈਵਨ ਹਸਬੈਂਡ ਨੂੰ ਵੀ ਇਹਦੇ 'ਚ ਇਨਵੋਲਵ ਕੀਤਾ ਕਿ ਵੀ ਕਿਵੇਂ ਉਹਨੇ ਥ੍ਰੈਟਨਿੰਗ ਮੈਸੇजेस ਭੇਜੇ, ਇੰਟੀਮੀਡੇਟ ਕੀਤਾ, ਇੰਟਰਫੀਅਰ ਕੀਤਾ ਔਰ ਉਸ ਨੇ ਜਿਹੜਾ ਉਸ ਬੀਬੀ ਨੂੰ ਔਰ ਬਾਕੀ ਸਿੱਖ ਜਿਹੜੇ ਉਸ ਆਰਗੇਨਾਈਜੇਸ਼ਨ ਲਈ ਕੰਮ ਕਰਦੇ ਨੇ ਉਹਨਾਂ ਨੂੰ ਥ੍ਰੈਟਨ ਕੀਤਾ ਕਿਉਂਕਿ ਉਹ ਜਿਹੜੇ ਨੇ ਉਹ ਸਿੱਖੀ ਰੂਪ 'ਚ ਔਰ ਸਿੱਖੀ ਕਾਜ਼ ਲਈ ਸਿਵਲ ਔਰ ਉਹਨੇ ਆਰਗੇਨਾਈਜੇਸ਼ਨ ਨੂੰ ਵੀ ਇਹ ਕਿਹਾ ਕਿ ਉਹ ਸਿਵਲ ਰਾਈਟਸ ਔਰ ਦੂਸਰਿਆਂ ਦੇ ਲਈ ਕੰਮ ਕਰਦੀ ਹੈ। ਸਿੱਖ ਆਰਗੇਨਾਈਜੇਸ਼ਨ ਨੂੰ ਆਈਡੈਂਟੀਫਾਈ ਨਹੀਂ ਕੀਤਾ ਗਿਆ ਔਰ ਇਹ ਉਹਨਾਂ ਨੇ ਫਿਰ ਇਹਦੇ ਭੂਸ਼ਣ ਆਥੇਲ ਬਾਰੇ ਕਿਹਾ ਕਿ ਉਹਨੇ ਜਾਣ ਬੁੱਝ ਕੇ ਕੌਨਸ਼ੀਅਸ ਡਿਸਰਿਗਾਰਡ
ਕਰਦਿਆਂ ਇਸ ਕਿਸਮ ਦਾ ਥ੍ਰੈਟਨਿੰਗ ਪੋਸਚਰ ਉਹਨੇ ਲਿਆ ਕਿ ਬਈ ਉਹ ਬੇਸ਼ੱਕ ਸਟੇਟ ਆਫ ਟੈਕਸਾਸ 'ਚ ਰਹਿੰਦਾ ਹੈ, ਪਰ ਉਹਨੇ ਸਟੇਟ ਆਫ ਨਿਊ ਜਰਸੀ 'ਚ ਇਸ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਜਿਹੜੇ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ। ਉਹਦੇ ਵਾਇਸਮੇਲ ਮੈਸੇजेस ਦਾ ਜ਼ਿਕਰ ਹੈ। ਫਿਰ ਉਹਨਾਂ ਨੇ ਇਸ ਦੀ ਜਿਹੜੀ ਹੈ ਮਿਸ ਜਿਹੜੀ ਬੀਬੀ ਹੈ ਪੌਲੀਨ, FBI ਦੀ ਏਜੰਟ ਪੌਲੀਨ ਪ੍ਰੋਗਰੋਜ਼ੈਲਸਕੀ ਜੀ, ਉਹਨੇ ਔਨ ਓਥ ਜਿਹੜੇ ਚਾਰजेस ਲਾਏ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲਾਂ ਤਾਂ ਉਹਨੇ ਆਪਣਾ ਕਿ ਵੀ ਮੈਂ ਸਪੈਸ਼ਲ ਏਜੰਟ ਹੈ FBI ਦੀ, ਔਰ ਮੈਂ ਜਿਹੜਾ ਸਪਟੈਂਬਰ 26 2021 ਤੋਂ ਮੈਂ ਨੌਕਰੀ 'ਚ ਹਾਂ, ਔਰ ਮੈਂ ਇਸ ਵੇਲੇ ਫਿਲਾਡੈਲਫੀਆ ਫੀਲਡ ਡਿਵੀਜ਼ਨ ਹੈ ਮੇਰਾ, ਔਰ FBI ਏਜੰਟ ਦੇ ਨਾਤੇ ਮੈਂ ਇਸ ਬਹੁਤ ਸਾਰੀਆਂ ਇਨਵੈਸਟੀਗੇਸ਼ਨਸ ਕੀਤੀਆਂ ਨੇ, ਔਰ ਜਿਹੜੇ ਫੈਡਰਲ ਲਾਅ ਨੂੰ ਵਾਇਲੇਟ ਕਰਦੇ ਨੇ, ਔਰ ਮੇਰੀ ਐਕਸਪੀਰੀਅੰਸ ਔਰ ਟ੍ਰੇਨਿੰਗ ਇਸ ਫੀਲਡ ਦੀ ਹੈ। ਉਹਨੇ ਆਪਣੇ ਆਪ ਨੂੰ, ਕਿਉਂਕਿ ਜੱਜ ਦੇ ਸਾਹਮਣੇ ਤੁਸੀਂ ਇੰਡਾਈਕਟਮੈਂਟ ਕਰਦੇ ਹੋ ਕਿ ਵੀ ਕੀ ਹੈ। ਫਿਰ ਉਹਨੇ ਕਿਹਾ ਵੀ ਇਹ ਜਿਹੜਾ ਮੇਰਾ ਐਫੀਡੇਵਿਟ ਹੈ ਮੇਰੇ ਪਰਸਨਲ ਨੌਲੇਜ ਔਰ ਮੇਰੀ ਟ੍ਰੇਨਿੰਗ, ਮੇਰਾ ਐਕਸਪੀਰੀਅੰਸ, ਰਿਪੋਰਟਸ ਔਰ ਜਾਣਕਾਰੀ ਉਸ 'ਤੇ ਆਧਾਰਿਤ ਹੈ, ਔਰ ਮੈਂ ਇਸ 'ਤੇ ਉੱਤੇ ਬੇਸ ਜਿਹੜਾ ਹੈ ਉਹ ਇਹ ਸਾਰੇ ਫੈਕਟਸ ਨੂੰ ਸਟੇਟ ਅਵੇ ਸਾਹਮਣੇ ਰੱਖਿਆ, ਔਰ ਇਹਦੇ 'ਚ ਅਸੀਂ ਜਿਹੜੀਆਂ ਸਾਰੀਆਂ ਦੋਸ਼ੀ ਦੀਆਂ ਕਨਵਰਸੇਸ਼ਨਸ ਨੇ, ਸਟੇਟਮੈਂਟਸ ਨੇ, ਉਹ ਇਸ ਦੇ ਵਿੱਚ ਸ਼ਾਮਲ ਨੇ। ਫਿਰ ਉਹਨੇ ਕਿਹਾ ਵੀ ਮੇਰੀ ਟ੍ਰੇਨਿੰਗ ਔਰ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਮੈਂ ਇਹ ਕਹਿੰਦੇ ਆ ਕਿ ਇਹ ਭੂਸ਼ਣ ਆਥੇਲ ਜਿਹੜਾ ਉਹਨੇ ਵਾਇਲੇਟ ਕੀਤੇ ਨੇ ਆਹ ਲਾਅ ਦੇ ਸੈਕਸ਼ਨ। ਉਹਨੇ ਫਿਰ ਅਮਰੀਕਨ ਲਾਅ ਕੋਟ ਕੀਤਾ ਕਿ ਉਹਨੇ ਥ੍ਰੈਟ ਦਿੱਤੀਆਂ ਨੇ ਆਫ force to willfully intimidate and interfere with and attempt to intimidate and interfere with persons because of their religion and because they have been enjoying their federally protected rights to employment ਕਿ ਬਈ ਇਹ ਉਹਦਾ ਮਨਸ਼ਾ ਹੈ। ਔਰ ਫਿਰ ਉਹਨਾਂ ਨੇ ਭੂਸ਼ਣ ਆਥੇਲ ਬਾਰੇ ਕਿਹਾ ਕਿ ਬਈ ਉਹ ਇੱਕ ਅਮਰੀਕਨ ਸਿਟੀਜ਼ਨ ਹੈ, ਸਪਟੈਂਬਰ 24 2022 ਤੋਂ ਪਹਿਲਾਂ ਦਾ ਸਿਟੀਜ਼ਨ ਬਣ ਚੁੱਕਾ ਹੈ, ਔਰ ਉਸਨੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕੋਲ ਆਪਣੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਫਾਈਲ ਕੀਤੀ। ਉਹਦੇ 'ਚ ਉਹਨੇ ਕਿਹਾ ਕਿ ਵੀ ਉਹ ਭਾਰਤ ਦੇ ਵਿੱਚ ਉਹਦਾ ਜਨਮ ਹੋਇਆ ਔਰ ਉਹ ਹਿੰਦੂ ਧਰਮ ਨੂੰ ਮੰਨਣ ਵਾਲਾ ਹੈ, ਔਰ ਇਹ ਜਿਹੜੀ ਇਹਦੀ ਲੰਬੀ ਹਿਸਟਰੀ ਆ ਆਥੇਲ ਦੀ ਕਿ ਉਹ ਇੱਕ ਵਾਇਲੈਂਟ ਤਰੀਕੇ ਔਰ ਇਮੇजेस ਭੇਜ ਕੇ ਹੇਟ ਦਿਖਾਉਂਦਾ ਹੈ ਬੇਸਡ ਔਨ ਰਿਲੀਜਨ ਇਨਕਲੂਡਿੰਗ ਬੋਥ ਦਾ ਮੁਸਲਿਮ ਰਿਲੀਜਨ ਐਂਡ ਦਾ ਸਿੱਖ ਰਿਲੀਜਨ, ਕਿ ਵੀ ਇਹਨਾਂ ਦੋਨਾਂ ਧਰਮਾਂ ਦੇ ਖਿਲਾਫ ਇਹ ਬਹੁਤ ਹੇਟ ਮੈਸੇजेस ਭੇਜਦਾ ਜੀ। ਫਿਰ ਜਿਹੜੀ ਆਰਗੇਨਾਈਜੇਸ਼ਨ ਦੀ ਸਿੱਖ ਬੀਬੀ ਔਰ ਜਿਨ੍ਹਾਂ ਨੂੰ ਉਹਨੇ ਥ੍ਰੈਟਨ ਕੀਤਾ ਉਹਦੇ ਬਾਰੇ ਉਹਨਾਂ ਨੇ ਕਿਹਾ ਵੀ ਉਹ ਨੈਸ਼ਨਲ ਜਥੇਬੰਦੀ ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ, ਸਿਵਲ ਰਾਈਟਸ ਦੇ ਲਈ ਉਹ ਕੰਮ ਕਰਦੇ ਨੇ, ਔਰ ਇਹ ਜਿਹੜੇ ਇਹਦੇ 'ਚ ਕੰਮ ਕਰਨ ਵਾਲੇ ਨੇ ਉਹ ਸਿੱਖ ਧਰਮ ਨੂੰ ਮੰਨਣ ਵਾਲੇ ਨੇ। ਉਹਨਾਂ ਦਾ ਇੱਕ ਵੱਡਾ ਬੇਸ ਨਿਊਯਾਰਕ 'ਚ ਵੀ ਹੈ, ਜਦੋਂ ਕਿ ਉਹਨਾਂ ਦੇ ਸਟਾਫ ਜਿਹੜਾ ਹੋਰ ਵੀ ਅੱਡ-ਅੱਡ ਥਾਵਾਂ 'ਤੇ ਕੰਮ ਕਰਦਾ, ਜਿਨ੍ਹਾਂ ਦੇ ਵਿੱਚ ਨਿਊ ਜਰਸੀ ਸਟੇਟ ਵੀ ਹੈ। ਫਿਰ ਉਹਨਾਂ ਨੇ ਕਿਹਾ ਵੀ ਜਿਸ ਇੰਡੀਵਿਜੂਅਲ ਨੂੰ ਇਹ ਪਹਿਲੇ ਥ੍ਰੈਟਨਿੰਗ ਮੈਸੇजेस ਆਏ ਉਹ ਸਿੱਖ ਧਰਮ ਨੂੰ ਮੰਨਣ ਵਾਲੀ ਹੈ, ਫੁੱਲ ਟਾਈਮ ਜਿਹੜੀ ਹੈ ਉਹ ਕੰਮ ਕਰਦੀ ਹੈ, ਔਰ ਇਹ ਜਿਹੜੀ ਹੈ ਨਿਊ ਜਰਸੀ ਦੇ ਵਿੱਚ ਬੇਸਡ ਹੈ, ਔਰ ਇਹ ਫਿਰ ਇਹ ਜਿਵੇਂ ਅਦਾਲਤ ਦੇ ਵਿੱਚ ਤੁਸੀਂ ਇੰਡੀਵਿਜੂਅਲ 2 ਜਿਹਨੂੰ ਥ੍ਰੈਟ ਕੀਤਾ, ਮੇਲ ਇੰਡੀਵਿਜੂਅਲ ਹੈ, ਸਿੱਖ ਹੈ, ਇੰਡੀਵਿਜੂਅਲ 3 ਜਿਹੜਾ ਸਿੱਖ ਹੈ, ਔਰ ਇਹ ਸਾਰਾ ਉਹਨਾਂ ਨੇ ਫਿਰ ਜਿਹੜਾ ਇੰਡੀਵਿਜੂਅਲ 4th ਹੈ ਜਿਹਨੂੰ ਮੈਂ ਕਿਹਾ ਵੀ 2021 ਜਿਹਨਾਂ ਨੂੰ ਥ੍ਰੈਟ ਕੀਤਾ ਮੁਸਲਿਮ, ਉਹ ਡਾਲਸ ਬੇਸਡ ਹੈ, ਉਹਦੇ 'ਤੇ ਵੀ ਇੰਟਰਵਿਊ 'ਤੇ ਬੇਸਡ ਹੈ। ਫਿਰ ਉਹਨੇ ਕਿਹਾ ਵੀ ਮੈਂ ਜਿਹੜਾ ਇਹ ਸਾਰੇ ਕੇਸ ਨੂੰ ਇਨਵੈਸਟੀਗੇਟ ਕੀਤਾ ਉਹਦੇ 'ਚੋਂ ਇਹ ਹੈ ਕਿ ਵੀ 17 ਸਤੰਬਰ 2022 ਤੋਂ ਲੈ ਕੇ 17 ਸਤੰਬਰ 2022 ਨੂੰ ਇਸ ਭੂਸ਼ਣ ਅਥਾਲੇ ਜਾਂ ਅਥੇਲ ਜੋ ਵੀ ਇਹਨੂੰ ਪੜ੍ਹਿਆ ਜਾਂਦਾ ਹੈ, ਉਹਨੇ 7 ਵਾਇਸ ਮੇਲ ਮੈਸੇजेस ਜਿਹੜੇ ਨੇ ਇਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਲਈ ਕੰਮ ਕਰਨ ਵਾਲੀ ਸਿੱਖ ਬੀਬੀ ਨੂੰ ਛੱਡੇ, ਜਿਸ ਵਿੱਚ ਉਹਨੇ ਸਿੱਖ ਧਰਮ ਦੇ ਬਾਰੇ ਬਹੁਤ ਨਫ਼ਰਤ ਭਰੀਆਂ ਗੱਲਾਂ ਕਹੀਆਂ, ਔਰ ਇਸ ਦੇ ਦੌਰਾਨ ਉਹਨੇ ਇਹ ਕਿਹਾ ਕਿ ਵੀ ਮੈਂ ਰੀਜ਼ਰ ਦੇ ਨਾਲ ਤੁਹਾਨੂੰ ਸਾਰਿਆਂ ਦੇ ਤੁਹਾਡੇ ਸਿਰ ਮੁੰਨ ਦਿਆਂਗਾ, ਸਿਰ ਵੀ, ਔਰ ਸਾਰਿਆਂ ਨੂੰ ਮੈਂ ਨਾਈ ਹਾਇਰ ਕੀਤਾ, ਔਰ ਮੈਂ ਤੁਹਾਡਾ ਸਾਰਿਆਂ ਦਾ ਜਿਹੜਾ ਉਹ ਤੁਹਾਨੂੰ ਇਹ ਸਬਕ ਸਿਖਾਵਾਂਗੇ, ਤੁਸੀਂ ਵੱਡੇ ਖਾਲਿਸਤਾਨੀ ਹੋ, ਔਰ ਇਹ ਮੈਂ ਉਹ ਪੜ੍ਹ ਨਹੀਂ ਸਕਦਾ ਲੈਂਗੁਏਜ ਜੋ ਉਹਨੇ ਉਸ ਵੌਇਸ ਮੇਲ 'ਚ ਕਹੀ ਹੈ। ਔਰ ਫਿਰ ਉਹਨੇ ਕਿਹਾ ਵੀ ਇਸੇ ਕਿਸਮ ਦਾ ਹੀ ਉਹਨੇ 2021 ਦੇ ਵਿੱਚ ਆਪਣੇ ਮੁਸਲਿਮ ਕੋਵਰਕਰ ਨੂੰ ਜਿਹੜਾ ਨਬਰਾਸਕਾ ਦੇ ਵਿੱਚ ਰਹਿੰਦਾ ਹੈ ਔਰ ਇੰਡੀਵਿਜੂਅਲ 4 ਆਇਡੈਂਟੀਫਾਈ ਕੀਤਾ,
ਉਸ ਨੂੰ ਵੀ ਇਸ ਕਿਸਮ ਦੀ ਇਮੇਜਰੀ ਔਰ ਨਫ਼ਰਤ ਭਰੇ ਮੁਸਲਮਾਨਾਂ ਦੇ ਖਿਲਾਫ ਮੈਸੇਜ ਭੇਜੇ ਸੀ। ਫਿਰ ਉਹਨੇ ਕਿਹਾ ਵੀ ਇਹ ਜਿਹੜੀਆਂ ਅਥਾਲੇ ਦੀਆਂ ਭੂਸ਼ਣ ਦੀਆਂ ਧਮਕੀ ਭਰੀਆਂ ਵੌਇਸ ਮੇਲਸ ਨੇ ਇਹ ਧਰਮ 'ਤੇ ਆਧਾਰਿਤ ਨੇ ਔਰ ਇਸ ਤੋਂ ਇਹ ਵੀ ਲੱਗਦਾ ਵੀ ਅਥਾਲੇ ਨੂੰ ਸਿੱਖ ਧਰਮ ਦੇ ਵਿਸ਼ਵਾਸਾਂ ਬਾਰੇ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ, ਉਹਨਾਂ ਦੇ ਧਾਰਮਿਕ ਸਥਾਨਾਂ ਬਾਰੇ ਵੀ, ਕਿਉਂਕਿ ਇੱਕ ਥਾਂ ਉਹ ਨੰਦੇੜ ਹਜ਼ੂਰ ਸਾਹਿਬ ਦਾ ਜ਼ਿਕਰ ਕਰਦਾ ਕਿ ਮੈਂ ਉੱਥੇ ਗਿਆ ਹੋਇਆ, ਲੰਗਰ ਵੀ ਛਕਿਆ ਹੋਇਆ, ਪਰ ਅਸੀਂ ਮਹਾਰਾਸ਼ਟਰ ਸਾਰੇ ਸਿੱਖਾਂ ਦੇ ਸਿਰ ਮੁੰਨ ਦਿਆਂਗੇ ਤੁਹਾਨੂੰ। ਇਹ ਸਾਰਾ ਇਸ ਕਿਸਮ ਦਾ। ਫਿਰ ਉਹਨੇ ਕਿਹਾ ਵੀ ਇਸੇ ਤਰ੍ਹਾਂ ਉਹਨੂੰ ਮੁਸਲਮਾਨਾਂ ਦੇ ਵੀ ਧਾਰਮਿਕ ਥਾਵਾਂ ਔਰ ਵਿਸ਼ਵਾਸਾਂ ਦਾ ਪਤਾ ਹੈ ਔਰ ਹਿੰਦੂ ਧਰਮ ਨਾਲ ਸੰਬੰਧਿਤ ਥਾਵਾਂ ਦਾ ਵੀ, ਕਿਉਂਕਿ ਇੱਕ ਧਮਕੀ 'ਚੋਂ ਕਹਿੰਦਾ ਵੀ ਤੁਹਾਡੇ ਸਾਰੇ ਵਾਲ ਮੁੰਨ ਕੇ ਉਹਨੂੰ ਅਸੀਂ ਤ੍ਰਿਪੁਤੀ ਦੇ ਮੰਦਿਰ ਦੇ ਵਿੱਚ ਗਿਫਟ ਕਰਾਂਗੇ, ਕਿਉਂਕਿ ਤ੍ਰਿਪੁਤੀ ਦਾ ਮੰਦਿਰ ਤਮਿਲਨਾਡੂ 'ਚ ਹੈ ਜਿੱਥੇ ਜਾ ਕੇ ਹਿੰਦੂ ਆਪਣੇ ਸਿਰ ਮਨਾਉਂਦੇ ਨੇ ਤੇ ਉੱਥੋਂ ਫਿਰ ਬਹੁਤ ਸਾਰੇ ਵਾਲ ਜਿਹੜੇ ਨੇ ਉਹ ਈਵਨ ਬਾਹਰ ਵੀ ਐਕਸਪੋਰਟ ਕਰਦੇ ਆ ਔਰ ਦੂਜੇ ਜਿਹੜੇ ਆਰਟੀਫਿਸ਼ੀਅਲ ਔਰ ਦੂਜੇ ਹੇਅਰ ਬਣਦੇ ਨੇ ਜਾਂ ਜੋ ਵੀ ਹੈ। ਸੋ ਇਹ ਉਹਨੇ ਫਿਰ FBI ਸਪੈਸ਼ਲ ਏਜੰਟ ਨੇ ਸਿੱਖਾਂ ਬਾਰੇ, ਮੁਸਲਮਾਨਾਂ ਬਾਰੇ ਔਰ ਹਿੰਦੂਆਂ ਬਾਰੇ ਉਹਨੇ ਕਿਹਾ ਵੀ ਸਿੱਖ ਧਰਮ ਇੱਕ ਵੱਡਾ ਧਰਮ ਹੈ, 25 ਮਿਲੀਅਨ ਤੋਂ ਜ਼ਿਆਦਾ ਸਿੱਖ ਦੁਨੀਆ ਭਰ 'ਚ ਨੇ ਔਰ ਉਹਨਾਂ ਦੇ ਲਈ ਜਿਹੜੇ 5 ਕਕਾਰ ਔਰ ਕੇਸ ਔਰ ਇਹ ਜਿਹੜੇ ਨੇ ਇਹ ਉਹਨਾਂ ਦਾ ਅਹਿਮ ਹਿੱਸਾ ਹੈ। ਮੁਸਲਮਾਨਾਂ ਬਾਰੇ ਕਿਹਾ ਵੀ 1.8 ਬਿਲੀਅਨ ਨੇ, ਵਰਲਡ ਵਾਈਡ ਇਸਲਾਮਿਕ ਰਿਲੀਜਨ ਹੈ। ਹਿੰਦੂ ਰਿਲੀਜਨ ਬਾਰੇ ਕਿਹਾ ਵੀ 1 ਬਿਲੀਅਨ ਨੇ ਔਰ ਇਹ ਜਿਹੜਾ ਸਾਰੇ ਇੰਡੀਆ ਦੇ ਵਿੱਚ 80% ਹਿੰਦੂ ਰਹਿੰਦੇ ਨੇ, 2% ਸਿੱਖ ਨੇ ਔਰ ਇਸੇ ਤਰ੍ਹਾਂ ਜਿਹੜਾ ਮੁਸਲਮਾਨਾਂ ਦੀ ਪਰਸੈਂਟੇਜ ਵੀ ਦਿੱਤੀ ਹੈ ਜੀ। ਫਿਰ ਉਹਨੇ ਬੈਕਗਰਾਉਂਡ ਹਿਸਟਰੀ ਦਿੱਤੀ ਹੈ ਵੀ ਇਹ ਕੀ ਹੈ ਕਿ 1947 'ਚ ਬ੍ਰਿਟਿਸ਼ ਇੰਡੀਆ ਦੇ ਪੀਰੀਅਡ ਤੋਂ ਬਾਅਦ ਜਿਹੜਾ 2 ਮੁਲਕ ਭਾਰਤ ਔਰ ਪਾਕਿਸਤਾਨ ਬਣੇ ਔਰ ਇਸ ਦੇ ਵਿੱਚ ਭਾਵੇਂ ਜੀਓਗ੍ਰਾਫੀਕਲ ਲਾਈਨ ਸੀ ਲੇਕਿਨ ਇਸ ਦੇ ਨਾਲ ਧਾਰਮਿਕ ਨਫ਼ਰਤ ਵੀ ਵਧੀ ਔਰ ਜਿਹੜਾ ਮੁਸਲਿਮ ਨੇ ਉਹ ਪਾਕਿਸਤਾਨ ਦੇ ਵਿੱਚ ਡੋਮੀਨੇਟ ਕੀਤੇ, ਹਿੰਦੂ ਇੱਧਰ ਡੋਮੀਨੇਟ ਕੀਤੇ ਨੇ ਔਰ ਇਹ ਜਿਹੜੇ ਨੇ ਵੀ ਸਿੱਖ ਤੇ ਮੁਸਲਮਾਨ ਦੋਨੋਂ ਹੀ ਮਜ਼ਹਬ ਭਾਰਤ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਨੇ ਔਰ 2011 ਦੀ ਸੈਂਸਸ ਦਾ ਹਵਾਲਾ ਦਿੱਤਾ ਹੈ ਕਿ 80% ਆਬਾਦੀ ਹਿੰਦੂਆਂ ਦੀ ਹੈ, 14% ਜਿਹੜੀ ਹੈ ਉਹ ਮੁਸਲਮਾਨਾਂ ਦੀ ਹੈ ਔਰ 2% ਸਿੱਖਾਂ ਦੀ ਹੈ ਜੀ। ਫਿਰ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਕਿ ਖਾਲਿਸਤਾਨ ਜਾਂ ਖਾਲਿਸਤਾਨ ਮੂਵਮੈਂਟ ਜਿਸ ਨੂੰ ਸੈਪਰੇਟਿਸਟ ਮੂਵਮੈਂਟ ਕਿਹਾ ਜਾਂਦਾ ਹੈ, ਇੱਕ ਸਿੱਖਾਂ ਦਾ ਵਰਗ ਜਿਹੜਾ ਉਹ ਸਿੱਖਾਂ ਦੇ ਲਈ ਆਜ਼ਾਦ ਹੋਮਲੈਂਡ ਖਾਲਿਸਤਾਨ ਚਾਹੁੰਦਾ ਹੈ ਔਰ ਸਿੱਖ ਧਰਮ ਨੂੰ ਗੁਰੂ ਨਾਨਕ ਸਾਹਿਬ ਨੇ ਫਾਊਂਡ ਕੀਤਾ ਪੰਜਾਬ ਸਾਊਥ ਏਸ਼ੀਆ ਦੇ ਵਿੱਚ ਔਰ ਇਹ ਜਿਹੜੇ ਨੇ ਸਬਸੀਕੁਐਂਟ ਉਸ ਤੋਂ ਬਾਅਦ ਗੁਰੂ ਹੋਏ, ਅਖੀਰਲੇ ਗੁਰੂ ਗੋਬਿੰਦ ਸਿੰਘ ਹੋਏ ਔਰ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਜਿਹੜੇ 5 ਕਕਾਰੀ ਰੂਪ ਦਿੱਤਾ ਜਿਸ ਦੇ ਵਿੱਚ ਜਿਹੜੇ ਅਨਸ਼ੋਰਨ ਹੇਅਰ ਨੇ ਉਹ ਬਹੁਤ ਅਹਿਮੀਅਤ ਰੱਖਦੇ ਨੇ। ਸਿੱਖਾਂ ਦੀ ਐਕਸਟਰਨਲ ਆਈਡੈਂਟੀਟੀ ਵੀ ਹੈ ਔਰ ਇਹ ਸਿੱਖ ਜਿਹੜੇ ਨੇ ਉਹ ਕੇਸ ਜਿਹੜੇ ਨੇ ਉਹ ਕਤਲ ਨਹੀਂ ਕਰਵਾਉਂਦੇ ਔਰ ਇਸੇ ਤਰ੍ਹਾਂ ਸਿੱਖਾਂ ਨੂੰ ਇਸ ਗੱਲ ਦੀ ਮਨਾਹੀ ਹੈ ਕਿ ਕਿਸੇ ਵੀ ਕਿਸਮ ਦੇ ਨਸ਼ੇ ਇਨਕਲੂਡਿੰਗ ਟੋਬੈਕੋ ਪ੍ਰੋਡਕਟਸ ਉਹਦਾ ਇਸਤੇਮਾਲ ਉਹ ਨਹੀਂ ਕਰ ਸਕਦੇ। ਫਿਰ ਉਹਨੇ ਕਿਉਂਕਿ ਜੱਜ ਦੇ ਸਾਹਮਣੇ ਕੇਸ ਬਿਲਟ ਕਰ ਰਹੇ ਕਿ ਵੀ ਇਹ ਜਿਹੜੇ ਸਿੱਖਾਂ ਦੇ ਲਈ ਇੱਦਾਂ ਦੀਆਂ ਗੱਲਾਂ ਕਹਿਣਾ ਕਿੰਨੀਆਂ ਹਰਟਿੰਗ ਨੇ। ਫਿਰ ਉਹਨੇ ਕਿਹਾ ਵੀ ਗੁਰਦੁਆਰਾ ਸਿੱਖਾਂ ਦਾ ਹਾਊਸ ਆਫ ਵਰਸ਼ਿਪ ਹੈ, ਲੰਗਰ ਜਿਹੜਾ ਹਰ ਗੁਰਦੁਆਰੇ ਦਾ ਹਿੱਸਾ ਹੈ ਔਰ ਜਿਹੜਾ ਉਹਨੇ ਨੰਦੇੜ ਦੀ ਗੱਲ ਕੀਤੀ ਹੈ ਕਿ ਮੈਂ ਉੱਥੇ ਇਹ ਕੀਤਾ ਉਹ ਸਿੱਖਾਂ ਦੇ ਲਈ ਹੈ ਜਿੱਥੇ ਕਿ ਸਿੱਖਾਂ ਦੇ ਲਈ ਉਹ ਹਿਸਟੋਰੀਕਲ ਸਿਗਨੀਫੀਕੈਂਸ ਦੀ ਥਾਂ ਹੈ ਜੀ। ਹੁਣ ਅਗਲੇ ਜਿੰਨੇ ਕੁ ਨੁਕਤੇ ਨੇ ਉਹਦੇ 'ਚ ਉਹਨਾਂ ਨੇ ਇਸ ਭੂਸ਼ਣ ਥੇਲ ਨੇ ਸਪਟੈਂਬਰ 17, 2022 ਤੋਂ ਲੈ ਕੇ ਉਹ ਸਾਰੇ ਪੀਰੀਅਡ 'ਚ ਕੀ ਕਿਹਾ ਉਸ ਦੀਆਂ ਸਾਰੀਆਂ ਹੀ ਵੌਇਸ ਮੇਲਸ ਨੂੰ ਟਰਾਂਸਕ੍ਰਾਈਬ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਮੈਂ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਦੇਖਿਆ ਕਿ ਕਿਵੇਂ ਜਿਹੜਾ ਉਹ ਆਪਣਾ ਉਹਦਾ ਇਹ ਜਿਹੜਾ ਭੂਸ਼ਣ ਥੇਲ ਹੈ ਡਾਲਸ ਟੈਕਸਾਸ 'ਚ ਰਹਿੰਦਾ ਔਰ ਇਹ ਸਾਰੇ ਦੇ ਪੀਰੀਅਡ ਦੇ ਵਿੱਚ ਉਸ ਨੇ ਬਹੁਤ ਆਊਟ ਆਫ ਦਾ ਵੇ ਜਾ ਕੇ ਉਹ ਵੌਇਸ ਮੇਲਸ ਦੇ ਵਿੱਚ ਜੋ ਗੱਲਾਂ ਕਹਿੰਦਾ ਕਿ ਉਹ ਜ਼ਬਰਦਸਤੀ ਕੇਸ ਮੁੰਨੇਗਾ, ਟੌਪ ਔਰ ਬਾਟਮ ਹੈ ਰੇਜ਼ਰ ਦਾ ਇਸਤੇਮਾਲ ਕਰੇਗਾ, ਫੋਰਸੀਬਲੀ ਉਹਨਾਂ ਨੂੰ ਜਿਹੜਾ ਉਹ ਸਮੋਕ ਕਰਾਏਗਾ, ਸਿੱਖਾਂ ਨੂੰ ਤੰਬਾਕੂ ਖਵਾਏਗਾ ਔਰ ਉਹਨਾਂ ਨੂੰ ਫਿਰ ਦੱਸੇਗਾ ਕਿ ਵੀ ਉਹਨਾਂ ਦੀ ਅਸਲੀਅਤ ਉਹਨਾਂ ਦੀ ਜੰਨਤ ਕੀ ਹੈ ਔਰ ਇਹ ਜਿਹੜਾ ਉਹਨੇ ਕਿਹਾ ਕਿ ਵੀ ਜਦੋਂ ਰੇਜ਼ਰ ਦਾ ਇਸਤੇਮਾਲ ਇੱਕ ਐਜ਼ ਏ ਵੈਪਨ ਹੈ ਉਹਦੇ ਥੱਲੇ ਫਿਰ ਇਹ ਜਿਹੜਾ ਇੱਕ ਹੋਰ ਗੁਨਾਹ ਬਣ ਜਾਂਦਾ ਹੈ
ਜੀ ਫਿਰ ਉਹਨੇ ਜਿੰਨੀਆਂ ਵੌਇਸਮੇਲ ਨੇ 1 2 3 4 7 ਵੌਇਸਮੇਲ ਜਿਹਦੇ 'ਚ ਇਸ ਕਿਸਮ ਦਾ ਹੀ ਫਿਰ ਉਹ ਖਾਲਿਸਤਾਨੀਆਂ ਨੂੰ ਗਾਲ ਕੱਢਦਾ ਹੈ ਔਰ ਇਹ ਕਹਿੰਦਾ ਕਿ ਬਈ ਤੁਸੀਂ ਖਾਲਿਸਤਾਨ ਮੰਗਦੇ ਹੋ, ਮੈਂ ਤੁਹਾਨੂੰ ਇਕੱਲੇ ਇਕੱਲੇ ਨੂੰ ਫੜ ਕੇ ਤੁਹਾਡਾ ਸਿਰ ਮੂੰਹ ਮੁੰਨ ਕੇ ਤੁਹਾਨੂੰ ਭੇਜਾਂਗਾ ਵਾਪਸ ਔਰ ਤੁਹਾਨੂੰ ਗਾਂਧੀ ਦੀ ਤਰ੍ਹਾਂ ਵਾਰਡ ਕੀਤਾ ਜਾਏਗਾ। ਔਰ ਬਹੁਤ ਗੰਦੀਆਂ ਗਾਲਾਂ ਕੱਢੀਆਂ ਹੋਈਆਂ ਜਿਹੜੀਆਂ ਇਹਨਾਂ ਨੇ ਉਸ ਇੰਡਾਇਕਟਮੈਂਟ ਦੇ ਵਿੱਚ ਉਸ ਦਾ ਟਰਾਂਸਲੇਸ਼ਨ ਕੀਤਾ ਜੀ ਔਰ ਫਿਰ ਉਹ ਇੱਕ ਹੋਰ ਵੌਇਸ ਮੇਲ 'ਚ ਕਹਿੰਦਾ ਵੀ ਤੁਸੀਂ ਖਾਲਿਸਤਾਨੀ ਹੋ, ਤੁਹਾਨੂੰ ਮੈਂ ਖਾਲਿਸਤਾਨ ਦਿਆਂਗਾ ਔਰ ਇਸ ਕਿਸਮ ਦੀ ਬੜੀ ਨਫ਼ਰਤ ਭਰੀ ਸ਼ਬਦਾਵਲੀ ਹੈ। ਜੀ ਫਿਰ ਵੌਇਸ ਮੇਲ ਨੰਬਰ 3 ਦੇ ਵਿੱਚ ਵੀ ਫਿਰ ਉਹਨੇ ਕਿਹਾ ਕਿ ਮੈਂ ਸੁਣਿਆ ਤੁਸੀਂ ਖਾਲਿਸਤਾਨ ਚਾਹੁੰਦੇ ਹੋ, ਫਿਰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਹੋਈਆਂ ਨੇ ਔਰ ਫਿਰ ਸਿੱਖਾਂ ਦੇ ਲਈ ਉਸ ਕਿਸਮ ਦਾ ਹੀ ਪਾਰਟ। ਇਹ ਸਾਰਾ ਸਿਲਸਿਲਾ ਜਿਹੜਾ ਆਲਮੋਸਟ ਜਿਹੜੀਆਂ 7 ਵੌਇਸ ਮੇਲਸ ਨੇ ਅਖੀਰਲੀ ਸਪਟੈਂਬਰ 17 ਦੀ ਹੈ, ਜਿਸ ਦੇ ਵਿੱਚ ਉਹ ਫਿਰ ਉਹੀ ਕੁਛ ਦੁਹਰਾਉਂਦਾ ਹੈ ਕਿ ਵੀ ਇਹ ਤੁਹਾਨੂੰ ਅਸੀਂ ਫੜਾਂਗੇ, ਸਭ ਨੂੰ ਤੁਹਾਨੂੰ ਜਿਹੜਾ ਤੁਹਾਡੇ ਸਿਰ ਦੇ ਵਾਲ ਨੇ ਤ੍ਰਿਪਤੀ ਮੰਦਰ ਦੇ ਵਿੱਚ ਗਿਫਟ ਕਰਾਂਗੇ ਔਰ ਦੈਨ ਸੈਲ ਇਟ ਇਨ ਅਮਰੀਕਾ, ਆਈਲ ਮੇਕ ਸ਼ੋਰ ਕਿ ਵੀ ਹਰ ਸਿੱਖ ਜਿਹੜਾ ਉਹ ਗੰਜਾ ਕੀਤਾ ਜਾਏ। ਇਸ ਕਿਸਮ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਮੇਰੀ ਜ਼ੁਬਾਨ ਤੇ ਨਹੀਂ ਆ ਸਕਦੀਆਂ। ਫਿਰ ਇਹ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਵੀ ਜਦੋਂ ਇਹ ਸਾਰੇ 7 ਮੈਸੇजेस ਇਹ ਸਾਰੇ ਪੀਰੀਅਡ 'ਚ ਆਏ, ਸੋ ਜਿਹੜੀ BBC ਉਸ ਨੇ ਪੁਲਿਸ ਨੂੰ ਕੰਟੈਕਟ ਕੀਤਾ ਔਰ ਆਪਣੀ ਪਹਿਲਾਂ ਟੀਮ ਨੂੰ ਉਹਨੇ ਦੱਸਿਆ ਇਹ ਸਾਰਾ ਪਾਰਟ ਚੱਲ ਰਿਹਾ, ਆਪਣੇ ਹਸਬੈਂਡ ਨੂੰ ਦੱਸਿਆ ਔਰ ਫਿਰ ਇਹ ਸਾਰਾ ਕੇਸ ਜਿਹੜਾ ਉਹ FBI ਇਹਨਾਂ ਦੀ ਪੈਨਸਿਲਵੇਨੀਆ ਜਿਸ ਨਾਲ ਉਹਨਾਂ ਦਾ ਤਾਲੁਕ ਹੈ ਉਹਨਾਂ ਦੇ ਨੋਟਿਸ ਦੇ ਵਿੱਚ ਲਿਆਂਦਾ ਗਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੀਆਂ ਵੌਇਸਮੇਲ ਨੇ ਫਿਜ਼ੀਕਲ ਫੋਰਸ ਸਿੱਖਾਂ ਦੇ ਖਿਲਾਫ ਇਸਤੇਮਾਲ ਕਰਨ ਦੀ ਗੱਲ ਹੈ। ਉਹ ਔਰ ਉਹਦੀ ਫੈਮਿਲੀ ਔਰ ਉਹਨਾਂ ਨੇ ਆਪਣੀ ਐਕਸਟਰਾ ਸਿਕਿਉਰਿਟੀ ਪੁਲਿਸ ਨੇ ਪੈਟਰੋਲ ਵਧਾਈ ਜਿੱਥੇ ਬੀਬੀ ਉਹਦੇ ਹਸਬੈਂਡ ਰਹਿੰਦੇ ਸੀ ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਹੈ ਉਹਨਾਂ ਨੇ ਹੋਰ ਵੀ ਫਿਰ ਇਹ ਸਾਰੇ ਕੇਸਾਂ ਦੇ ਹੀ ਵੇਰਵੇ ਦਿੱਤੇ ਨੇ ਵੀ ਕੀ ਐਕਸ਼ਨ ਪੁਲਿਸ ਨੇ ਲਏ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਵਿਜੂਅਲ 1 ਤੋਂ ਬਾਅਦ ਉਹ ਜ਼ਾਹਰ ਹੈ ਬੀਬੀ ਦਾ ਹਸਬੈਂਡ ਹੋਏਗਾ ਔਰ ਇਹ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮਾਰਚ 2024 ਦੇ ਵਿੱਚ ਫਿਰ ਇਹਨੇ ਭੂਸ਼ਣ ਆਥੇਲ ਨੇ ਆਪਣਾ ਵਾਇਲੈਂਟ ਇਮੇਜਰੀ ਔਰ ਮੈਸੇजेस ਜਿਹੜੇ ਨੇ ਹੇਟ ਫੀਲਡ ਮੈਸੇजेस ਉਹ ਭੇਜਣੇ ਸ਼ੁਰੂ ਕੀਤੇ ਔਰ ਉਹ ਸਾਰੇ ਦੇ ਵਿੱਚ ਉਹਦਾ ਵੀ ਵੇਰਵਾ ਦਿੱਤਾ ਹੋਇਆ ਕਿ ਵੀ ਉਹਨਾਂ ਵੌਇਸ ਮੇਲਸ ਦੇ ਵਿੱਚ ਕੀ ਸੀ ਜਿਹੜਾ ਮਾਰਚ 21 2024 ਨੂੰ ਔਰ ਮਾਰਚ 21 2024 2 ਮੈਸੇजेस ਉਹਦੇ 'ਚੋਂ ਗੱਲ ਹੀ ਜਿਹੜਾ ਸਨਸ ਆਫ ਬਿਚ ਤੋਂ ਕਰਦਾ ਕਿ ਵੀ ਇਹ ਜਿਹੜਾ ਮੋਦੀ ਮੇਰਾ ਰੱਬ ਹੈ, ਮੋਦੀ ਇਨ ਹਿਸ ਪੋਜੀਸ਼ਨ ਸ਼ੁੱਡ ਕਨਫਿਸਕੇਟ ਯੂਰ ਐਂਟਾਇਰ ਪ੍ਰਾਪਰਟੀ ਓਵਰ ਦੇਅਰ ਕਿ ਅਸੀਂ ਜਿਹੜਾ ਤੁਹਾਡੀਆਂ ਸਾਰੀਆਂ ਜਾਇਦਾਦਾਂ ਉੱਥੇ ਪੰਜਾਬ 'ਚ ਜ਼ਬਤ ਕਰਾਂਗੇ। ਮੋਦੀ ਬ੍ਰਦਰ ਮੋਦੀ ਹੈ ਔਰ ਮੇਰਾ ਰੱਬ ਹੈ ਉਹ ਔਰ ਮੋਦੀ ਸਾਰੀਆਂ ਪ੍ਰਾਪਰਟੀ ਸੀਜ਼ ਕਰੇਗਾ। ਫਿਰ ਸਿੱਖਾਂ ਨੂੰ ਗਾਲਾਂ ਕੱਢੀਆਂ, ਤੁਹਾਡੇ ਸਾਰੇ ਵੀਜ਼ੇ ਕੈਂਸਲ ਕੀਤੇ ਜਾਣਗੇ ਔਰ ਫਿਰ ਹੋਰ ਬੜਾ ਸੈਕਸ਼ੂਅਲ ਕੰਟੈਂਟ ਦੇ ਵਿੱਚ ਗਾਲਾਂ ਕੱਢੀਆਂ ਹੋਈਆਂ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਨੂੰ ਫੜਾਂਗੇ, ਤੁਹਾਨੂੰ ਅਸੀਂ ਦਿੰਦੇ ਹਾਂ ਖਾਲਿਸਤਾਨ ਔਰ ਇਹ ਜਿਹੜਾ ਵਾਹਿਗੁਰੂ ਖਾਲਸਾ ਵਿੱਚ ਲਿਖ ਕੇ ਇਸ ਕਿਸਮ ਦਾ ਉਹਨੇ ਕਿਹਾ ਕਿ ਵੀ ਇਹ ਜਿਹੜਾ ਬ੍ਰਿੰਗ ਦੈਮ ਇਨ ਮਹਾਰਾਸ਼ਟਰਾ, ਇਹਨਾਂ ਸਿੱਖਾਂ ਨੂੰ ਲਿਆਓ, ਪੁੱਟ ਦੈਮ ਇਨ ਦਾ ਹੈਂਡਸ ਆਫ ਮੁੰਬਈ ਪੁਲਿਸ, ਵੀ ਪੀਪਲ ਵਿਲ ਬ੍ਰੇਕ। ਫਿਰ ਗਾਲ ਕੱਢੀ ਹੈ, ਫਿਰ ਅਸੀਂ ਜਿਹੜਾ ਤੁਹਾਨੂੰ ਦੱਸਾਂਗੇ ਰਾਸਕਲਸ ਨੂੰ ਵੀ ਤੁਸੀਂ ਕੀ ਹੋ ਔਰ ਸਾਰਾ ਪਾਰਟ ਇਸੇ ਕਿਸਮ ਦੀ ਜਿਹੜੀ ਹੈ ਵੌਇਸ ਮੇਲ 2 ਹੈ ਕਿ ਵੀ ਤੁਸੀਂ ਖਾਲਿਸਤਾਨ ਜੇ ਬਣਾਉਣਾ ਕੈਨੇਡਾ 'ਚ ਬਣਾਓ, ਉੱਥੇ ਕੁਬੈਕ 'ਚ ਬਣਾ ਲਓ ਔਰ ਅਸੀਂ ਜਿਹੜਾ ਵਾਈਲ ਵਾਕਿੰਗ ਅਪ ਐਂਡ ਸਲੀਪਿੰਗ ਰਾਹ ਏਜੰਟ ਸਾਨੂੰ ਤੁਹਾਨੂੰ ਜਿਹੜਾ ਉਹ ਸਬਕ ਸਿਖਾ ਰਹੇ ਨੇ, ਪਹਿਲਾਂ ਵੀ ਸਿਖਾਇਆ ਹੋਰ ਵੀ ਸਿਖਾਉਣਗੇ। ਫਿਰ ਇਹ ਸਾਰਾ ਹੀ ਜਿਹੜੀ ਇੰਡਾਇਕਟਮੈਂਟ ਹੈ ਜਾਰੀ ਰਹਿੰਦੀ ਹੈ। ਹੁਣ ਮੈਂ ਅਖੀਰਲੇ ਤੇ ਜਾ ਰਿਹਾ ਕਿ ਜਿਹੜਾ 2021 ਦੇ ਵਿੱਚ ਜਿਹੜਾ ਇਹ ਮੁਸਲਮਾਨ ਇੱਕ ਜਿਹੜਾ ਇਹਦਾ ਕੋਲੀਗ ਸੀ ਉਹਨੂੰ ਬਾਅਦ ਦੇ ਵਿੱਚ ਉਹਨੇ ਬੜੀ ਹੇਟ ਮੇਲ ਭੇਜਣੀ ਸ਼ੁਰੂ ਕੀਤੀ ਔਰ ਇਹ ਨਵੰਬਰ 6 2021 ਤੋਂ ਨਵੰਬਰ 7 2021 ਤੱਕ ਉਹਨੇ ਸੀਰੀਜ਼ ਆਫ ਈਮੇਲਸ ਭੇਜੀਆਂ ਇਹਨੂੰ ਇੰਡੀਵਿਜੂਅਲ 4 ਕਿਹਾ। ਇਹ ਜਿਹੜਾ ਜਿਹਨੂੰ ਭੇਜੀਆਂ ਮੁਸਲਮਾਨ ਜਿਹੜੇ ਨੇ ਸੱਜਣ ਉਹ ਓਮਾਹਾ ਨੇਬਰਾਸਕਾ 'ਚ ਰਹਿੰਦੇ ਨੇ ਔਰ ਇਹਨਾਂ ਈਮੇਲਸ ਦੇ ਵਿੱਚ ਉਹਨੇ ਲਿਖਿਆ ਕਿ ਅਥੇਲ ਨੇ ਸਟੇਟਮੈਂਟਸ ਦਿੱਤੀਆਂ, ਆਈ ਹੇਟ ਪਾਕਿਸਤਾਨ, ਆਈ ਹੇਟ ਮੁਸਲਿਮ, ਆਈ ਐਮ ਨਾਟ ਮਾਰਸ਼ਲ ਬਟ ਐਜ਼ ਐਨ ਇੰਡੀਅਨ I love Pakistan to be crushed, but wait,
India don't need war because Jews will do it eventually. Let's crush Pakistan financially. Bangladesh is making more money. ਮਤਲਬ ਇਹ ਉਹਨਾਂ ਨੂੰ ਵੀ ਮੁਸਲਮਾਨਾਂ ਨੂੰ ਕਿ ਭਾਈ ਨਫ਼ਰਤ ਔਰ ਪਾਕਿਸਤਾਨ ਤੋੜਨ ਦੀ ਗੱਲ। ਫਿਰ ਉਹਨੇ ਅਗੇਨ 6 ਨਵੰਬਰ ਨੂੰ ਇੱਕ ਹੋਰ ਮੈਸੇਜ ਉਹਨੂੰ ਭੇਜਿਆ, ਯੂ ਆਰ ਅ ਮੁਸਲਿਮ ਐਂਡ ਅ ਟੈਰਰਿਸਟ, ਮੁਸਲਿਮਸ ਆਰ ਟੈਰਰਿਸਟ, ਆਈ ਹੈਡ ਟੋਲਡ ਯੂ ਆਲਰੇਡੀ। ਫਿਰ ਉਹ ਕਹਿੰਦਾ ਕਿ 1947 ਪਾਰਟੀਸ਼ਨ, because Muslims can't live in our Hindu country, India will positively bomb Pakistan, ਅਸੀਂ ਤੁਹਾਨੂੰ ਉਡਾ ਦਿਆਂਗੇ, I hate Muslims, go to Pakistan, Muslims are living in my land on lease, I hate you, I just don't know how to kill your whole family, including you, tell me, I'll figure it out, probably I'll hire a Jew, they will be the most happy, ਕਿ ਮੈਂ ਹੀ ਤੁਹਾਨੂੰ ਮਾਰਨਾ ਚਾਹੁੰਦਾ ਪਰ ਮੈਂ ਤੁਹਾਨੂੰ ਯਹੂਦੀ ਦੇ ਹਵਾਲੇ ਕਰ ਦਿੰਦਾ। I have allergies with Muslim, yes, you have right to choose your religion in India, but in 1947 Muslims wanted another country which is Pakistan. Muslims have 57 countries, excessive are Muslims. What is wrong with only one Hindu country? Ask yourself why Jews and Hindus don't have problems, कि यहूदी और हिंदुओं ਨੂੰ कोई problem, why Western world doesn't have problem with Hindustan, and why all religions have problems with only Muslims, why ਇਹ ਸਾਰੀ ਮੁਸਲਮਾਨਾਂ ਪ੍ਰਤੀ ਨਫ਼ਰਤ ਤੇ ਇਹਨੂੰ ਵੀ ਇੰਡਾਇਕਟਮੈਂਟ ਦਾ ਹਿੱਸਾ ਬਣਾਉਂਦੇ ਆ। ਫਾਈਨਲੀ ਉਹਨਾਂ ਨੇ ਇਸ ਸਾਰੇ ਨੂੰ ਕਨਕਲੂਡ ਕੀਤਾ ਕਿ ਇਹ ਜਿਹੜਾ ਭੂਸ਼ਣ ਅਥਾਲੇ ਹੈ ਉਹਦੀ ਹੇਟਰੇਡ ਔਰ ਇਹਨਾਂ ਸਾਰੇ ਸਾਲਾਂ ਦੇ ਵਿੱਚ ਇਹ ਉਸ ਦੀ ਕਾਰਗੁਜ਼ਾਰੀ ਹੈ। ਔਰ ਇਹ ਉਹਨੇ ਅਖੀਰ 'ਚ ਕਨਕਲੂਜਨ 'ਚ ਕਿਹਾ, ਬੇਸਡ ਔਨ the foregoing I believe that there is a probable cause that Athale has committed a violation of ਕਾਨੂੰਨ ਉਹਨੇ ਦਿੱਤੇ ਨੇ ਵੀ ਕਿਹੜੇ ਕਿਹੜੇ ਵਾਇਲੇਟ ਕੀਤੇ ਨੇ, ਇੰਟਰਸਟੇਟ ਥ੍ਰੈਟ ਵੀ ਦਿੱਤੀ ਹੈ, ਵਾਇਲੇਸ਼ਨ ਹੋਰ ਕਾਨੂੰਨਾਂ ਦੀ ਕੀਤੀ ਹੈ, ਵਿਲਫੁਲ ਇੰਟੀਮੀਡੇਸ਼ਨ, ਇੰਟਰਫੀਅਰੈਂਸ, ਔਰ ਸਿੱਖ ਵੂਮਨ ਤੇ ਅਦਰ ਸਿੱਖ ਇੰਡੀਵਿਜੂਅਲਸ ਨੂੰ ਜਿਹੜੇ ਇੰਪਲੋਇਮੈਂਟ 'ਚ ਨੇ ਉਹਨਾਂ ਦੇ ਧਰਮ ਨੂੰ ਲੈ ਕੇ ਥ੍ਰੈਟ ਕੀਤਾ, ਉਹਨਾਂ ਦੀ ਜ਼ਿੰਦਗੀ ਨੂੰ ਥ੍ਰੈਟ ਕੀਤਾ। ਔਰ ਇਹ ਸਾਰੇ ਦੇ ਚਲਦੇ ਡੇਂਜਰਸ ਵੈਪਨ ਦਾ ਇਸਤੇਮਾਲ ਕਰਨ ਦੀ ਵੀ ਉਹਨੇ ਗੱਲ ਕੀਤੀ, ਰੇਜ਼ਰ ਬਲੇਡ ਦੀ। ਸੋ ਉਹ ਉਹਨੇ ਐਂਡ 'ਚ ਕਿਹਾ ਕਿ ਅਕੋਰਡਿੰਗਲੀ ਆਈ ਰਿਸਪੈਕਟਫੁਲੀ ਰਿਕੁਐਸਟ that this court issue a criminal complaint charging Athale with these crimes and a warrant for his arrest. ਸੋ ਇਸ ਤੇ ਬੇਸਡ ਉਹਨੂੰ ਅਰੈਸਟ ਕੀਤਾ ਗਿਆ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਐਟਲੀਸਟ ਔਰ ਇਹਦੇ 'ਚ ਹਾਲਾਂ ਸਾਡੇ ਐਡ ਵੀ FBI ਦੀ ਚੱਲਦੀ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਹੁਣ ਇਹਨਾਂ ਨੇ ਬੀਬੀਆਂ ਨੇ ਜਾਂ ਜਿਨ੍ਹਾਂ ਨੂੰ ਜੇ ਰਿਪੋਰਟ ਨਾ ਕੀਤਾ ਹੁੰਦਾ ਤੇ ਕੁਝ ਨਹੀਂ ਸੀ ਹੋਣਾ। ਸੋ ਇਹ ਅਸੀਂ ਐਨਕਰੇਜ ਕਰਾਂਗੇ ਔਰ ਇਹ ਸਾਰੇ ਨੂੰ ਡਿਟੇਲ 'ਚ ਪੜ੍ਹਨ ਦਾ ਮਤਲਬ ਮੈਂ ਇਹਨੂੰ 2-4 ਮਿੰਟ 'ਚ ਵੀ ਨਿਪਟਾ ਸਕਦਾ ਸੀ ਕਿ ਅਲਟੀਮੇਟਲੀ ਜਿਹੜੀ ਗੱਲ ਕੋਈ ਕਹਿੰਦਾ ਹੈ ਜਾਂ ਲਿਖ ਭਾਵੇਂ ਉਦੋਂ ਲੱਗਾ ਤੁਹਾਨੂੰ ਕਿ ਵੀ ਕਿਸੇ ਨੇ ਨਹੀਂ, ਉਹ ਰਿਕਾਰਡ 'ਚ ਹੁੰਦੀ ਹੈ। ਔਰ ਵਾਂਸ ਤੁਸੀਂ ਕੰਪਲੇਨ ਕਰਦੇ ਹੋ ਫਿਰ ਉਹ ਟਰੈਕ ਕਰ ਲੈਂਦੇ ਨੇ। ਉਹਨਾਂ ਨੇ ਹੁਣ ਸਾਰੇ ਵਾਇਸ ਮੇਲ ਜਿਹੜੇ ਨੇ ਉਹ ਟਰੈਕ ਕੀਤੇ, ਈਮੇਲਸ ਟਰੈਕ ਕੀਤੀਆਂ, ਇੰਡਾਇਕਟਮੈਂਟ ਹੋਈ। ਸੋ ਇਹ ਜਦੋਂ ਅਸੀਂ ਔਰ ਇਹ ਕੋਈ ਮਾੜਾ ਮੋਟਾ ਬੰਦਾ ਨਹੀਂ ਹੈ, ਉਹਨਾਂ ਦੇ IT ਸੈਕਟਰ ਦਾ ਬੰਦਾ ਹੈ ਔਰ ਜਿਸ ਲੈਵਲ ਦੇ ਉਹਨਾਂ ਦੇ ਉਹ ਮਲਟੀਮੀਡੀਆ ਔਰ ਉਹਨਾਂ 'ਚ ਵੜ ਕੇ ਵੀ ਉਹਨਾਂ ਦੇ ਜੇ ਉਹਨਾਂ ਨੇ ਬਲੌਕ ਕਰਤਾ ਉਹਨੂੰ ਉਹਨੇ ਬੀਬੀ ਨੇ ਤਾਂ ਫਿਰ ਵੀ ਉਹਨਾਂ ਤੱਕ ਉਹਨੇ ਮੈਸੇਜ ਪਹੁੰਚਾਏ। ਸੋ ਜਦੋਂ ਅਸੀਂ ਕਹਿੰਦੇ ਹਾਂ ਵੀ ਇਹਨਾਂ ਦੀ ਟਰੋਲ ਆਰਮੀ, IT ਸੈੱਲ ਜਾਂ ਦੂਜੇ ਤੀਜੇ ਸਾਰੇ ਨਫ਼ਰਤ ਫੈਲਾਉਣ, ਹੁਣ ਤੁਸੀਂ ਦੇਖੋ ਸਿੱਖਾਂ ਔਰ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਔਰ ਕੱਲ੍ਹ ਸਾਡਾ ਸੈਗਮੈਂਟ ਪਸੰਦ ਕੀਤਾ ਗਿਆ ਜਿਹਦੇ 'ਚ ਅਸੀਂ ਦੱਸਿਆ ਸੀ ਕਿ ਜਿਹੜੀ ਟਰੋਲ ਆਰਮੀ ਰਾਹੀਂ ਸਿੱਖਾਂ ਮੁਸਲਮਾਨਾਂ ਦੇ ਇਮੇਜ ਬਣਾ ਕੇ ਇੱਕ ਦੂਜੇ ਦੇ ਪ੍ਰੋਫਿਟਸ ਗੁਰੂਆਂ ਨੂੰ ਗਾਲਾਂ ਕਢਵਾਈਆਂ ਜਾ ਰਹੀਆਂ ਵੀ ਅਕਲ ਨੂੰ ਹੱਥ ਮਾਰੋ ਕਿ ਵੀ ਤੁਸੀਂ ਕਿਹੜੇ ਪਾਸੇ ਲੱਗੇ ਹੋਏ ਹੋ। ਇਹਨਾਂ ਦੇ ਇਸ ਇਹੀ ਕੰਮ ਇਹ ਕਰ ਰਹੇ ਨੇ। ਬਿਲਕੁਲ। ਸੋ ਅਸੀਂ ਅਗੇਨ ਐਪਰੀਸ਼ੀਏਟ ਕਰਦੇ ਹਾਂ ਔਰ ਇਹ ਆਪਣੇ ਵੀਰਾਂ ਭੈਣਾਂ ਨੂੰ ਅਪੀਲ ਵੀ ਕਰਾਂਗੇ ਕਿ ਕੋਈ ਬਿਲਕੁਲ ਮਾਮੂਲੀ ਜਿਹੀ ਵੀ ਤੁਹਾਨੂੰ ਕੋਈ ਥ੍ਰੈਟਨਿੰਗ ਮੈਸੇਜ ਮਿਲਦਾ ਹੈ, ਕੋਈ ਕਾਲ ਆਉਂਦੀ ਹੈ, ਕੋਈ ਹੋਰ ਹੁੰਦਾ ਹੈ, ਉਹ ਰਿਪੋਰਟ ਕਰੋ। ਬਿਲਕੁਲ ਜੀ ਜਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 101
911101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।